ਦੁਕਾਨਾਂ ਦੀ ਸੀਲਿੰਗ ਹੋ ਰਹੀ ਹੈ, ਤੁਸੀਂ ਉਹਨਾਂ ਦੇ ਹੱਕ 'ਚ ਖੜੇ ਹੋਏ, ਸੀਲਿੰਗ ਤੋੜੀਆਂ, ਤੁਸੀਂ ਜੇਲ੍ਹਾਂ ਵੀ ਭੁਗਤੀਆਂ। ਅੱਜ 95 ਟੀਚਰਸ ਤੁਹਾਡਾ ਨਾਮ ਲੈ ਕੇ, ਪੰਜਾਬੀ ਅਕੈਡਮੀ ਦਾ ਨਾਮ ਲੈ ਕੇ ਕਹਿ ਰਹੀਆਂ ਨੇ ਕਿ ਉਹਨਾਂ ਦੇ ਘਰ ਉਜਾੜੇ ਜਾ ਰਹੇ ਨੇ। 95 ਟੀਚਰਸ ਨਹੀਂ ਹੈਗੀਆਂ, ਇਹ ਅਨਕੁਆਲੀਫਾਈਡ ਜਿਹੜੇ ਅਸਾਂ ਨੇ ਪੰਜਾਬੀ ਨੂੰ ਅਲੱਗ-ਅਲੱਗ ਸਮੇਂ ਪੜ੍ਹਾਉਣ ਵਾਸਤੇ ਇਹਨਾਂ ਨੂੰ ਕੰਟੈਕਟ ਦੇ ਉੱਤੇ ਰੱਖਦੇ ਨੇ। 10 ਮਹੀਨੇ ਦੇ ਕੰਟੈਕਟ ਤੇ ਹਰ ਸਾਲ ਇਹਨਾਂ ਦਾ ਕੰਟੈਕਟ ਰਿਵਾਈਵ ਹੁੰਦਾ। ਨਹੀਂ, ਮਤਲਬ ਆਪ ਜੀ ਦਾ ਕਹਿਣਾ ਹੈਗਾ ਕਿ ਤੁਸੀਂ ਜਿਹੜਾ ਪੇਪਰ ਵਰਕ ਹੈ ਸਾਰਾ ਕੰਮ ਕਰ ਆਪ ਇਹ ਕਰ ਚੁੱਕੇ ਆਲਰੇਡੀ। ਅਸੀਂ ਅਸੀਂ ਕਦ ਤੱਕ ਉਮੀਦ, ਮਤਲਬ ਟੀਚਰਾਂ ਕਦ ਤੱਕ ਉਮੀਦ ਕਰ ਸਕਦੇ? ਮਹੀਨਾ 2 ਮਹੀਨਾ ਆਪ ਜੀ ਦੇ ਹਿਸਾਬ? ਜਿਸ ਦਿਨ ਸਕੂਲ ਖੁੱਲ੍ਹਣ, ਸਕੂਲ ਖੁੱਲ੍ਹਣ ਤੋਂ ਬਾਅਦ ਉਹਦੇ ਚ ਇਮੀਡੀਏਟ ਹੋ ਜਾਏਗਾ, ਕੋਈ ਦਿੱਕਤ ਨਹੀਂ। ਕੋਈ ਵੀ ਮੁਲਾਜ਼ਮ ਜਿਹੜਾ ਹੈ ਉਹ ਕਿਸੇ ਵੀ ਸਰਕਾਰੀ ਮਹਿਕਮੇ 60 ਸਾਲ ਤੋਂ ਉੱਤੇ ਉਹਨੂੰ ਐਕਸਟੈਂਸ਼ਨ ਨਹੀਂ ਦਿੱਤੀ। ਇਹ ਐਵੇਂ ਬੋਲੀ ਜਾਣਾ ਕਿ ਸਾਨੂੰ ਨੋਟਿਸ ਨਹੀਂ ਦਿੱਤਾ ਜਾਂਦਾ। ਜਿਹੜਾ ਬੰਦਾ ਕੰਟੈਕਟ 'ਤੇ ਹੁੰਦਾ ਉਹਦਾ ਕੰਟੈਕਟ ਖਤਮ ਹੈ। ਇਹਨਾਂ ਕੋਲੋਂ ਕੰਟੈਕਟ ਦੀ ਕਾਪੀ ਲੈ ਕੇ ਦੇਖ ਲਓ ਕੀ ਲਿਖਿਆ ਉਹਦੇ 'ਤੇ, ਆਟੋਮੈਟਿਕਲੀ ਕੰਟੈਕਟ ਖਤਮ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਸਰਦਾਰ ਹਰਸ਼ਨ ਸਿੰਘ ਬੱਲੀ ਜੀ ਦੇ ਘਰ। ਆਪਾਂ ਇਸ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਤੋਂ ਕਰਨੇ ਹਾਂ। ਬੱਲੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਬੱਲੀ ਜੀ ਦੇ ਬਾਰੇ ਦੱਸ ਦਈਏ, ਇਹਨਾਂ ਨੇ ਪਿਛਲੇ ਸਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ, ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ, ਤੇ ਪੰਜਾਬੀ ਅਕੈਡਮੀ 'ਚ ਇਹਨਾਂ ਨੂੰ ਵਾਈਸ ਚੇਅਰਮੈਨ ਦੀ ਸੇਵਾ ਮਿਲੀ ਹੋਈ ਹੈ। ਅਗਰ ਅਸੀਂ ਪਿਛੋਕੜ ਦੀ ਗੱਲ ਕਰਦੇ ਹੈਗੇ ਆ ਤੇ ਇਹਨਾਂ ਨੇ ਆਪਣਾ ਪੂਰਾ ਪੋਲੀਟੀਕਲ ਕੈਰੀਅਰ ਭਾਰਤੀ ਜਨਤਾ ਪਾਰਟੀ 'ਚ ਸ਼ੁਰੂ ਕੀਤਾ ਹੈਗਾ। ਮੰਤਰੀ ਰਹੇ ਨੇ 2-3 ਵਾਰ, ਮਦਨ ਲਾਲ ਖੁਰਾਨਾ ਦੀ ਸਰਕਾਰ ਵੇਲੇ, ਸਾਹਿਬ ਸਿੰਘ ਵਰਮਾ ਦੀ ਸਰਕਾਰ ਵੇਲੇ, ਔਰ ਬੀਜੇਪੀ ਦੇ ਅੰਦਰ ਸਿੱਖ ਸੈੱਲ ਦੀ ਸ਼ੁਰੂਆਤ ਕਹਿ ਲਈਏ ਤੇ ਇਹਨਾਂ ਨੇ ਹੀ ਕੀਤੀ, ਜਿਹੜੀ ਅੱਜ ਅਸੀਂ ਦੇਖਦੇ ਹੈਗੇ ਹਾਂ ਕਿ ਸਿੱਖ ਸੈੱਲ ਵਰਕ ਕਰ ਰਿਹਾ ਹੈਗਾ। ਜਿਸ ਵੇਲੇ ਸ਼੍ਰੀਨਗਰ ਦੇ ਅੰਦਰ ਅੱਤਵਾਦੀਆਂ ਦਾ ਜ਼ੋਰ ਬਹੁਤ ਜ਼ਿਆਦਾ ਹੈਗਾ ਸੀ ਤੇ ਉਸ ਵੇਲੇ ਉੱਥੇ ਤਿਰੰਗਾ ਫਹਿਰਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਸਭ ਤੋਂ ਪਹਿਲੇ ਬੱਲੀ ਜੀ ਨੇ ਕੀਤੀ। ਸਭ ਤੋਂ ਵੱਡੀ ਗੱਲ, ਦਿੱਲੀ ਦੇ ਵੇਲੇ ਜਦੋਂ ਸੀਲਿੰਗ ਦਾ ਦੌਰ ਸੀ ਤੇ ਸੀਲਿੰਗ ਤੋੜ ਕੇ ਇੱਕ ਵਾਰ ਨਹੀਂ 2 ਵਾਰ ਤਿਹਾੜ ਜੇਲ੍ਹ ਦੀ ਇਹਨਾਂ ਨੇ ਜੇਲ੍ਹ ਵੀ ਭੁਗਤੀ ਹੈਗੀ ਹੈ। ਤੇ ਆਪਾਂ ਇਹਨਾਂ ਨਾਲ ਹੀ ਸਾਰੀ ਗੱਲਬਾਤ ਕਰਨੇ। ਮਗਰ ਬੱਲੀ ਜੀ, ਸਭ ਤੋਂ ਪਹਿਲਾ ਸਵਾਲ ਮੇਰੇ ਤੋਂ ਹੈ ਕਿ ਇੰਨੇ ਸਾਲ ਤੁਸੀਂ ਬੀਜੇਪੀ 'ਚ ਆਪਣਾ ਪੋਲੀਟੀਕਲ ਕੈਰੀਅਰ ਬਣਾਇਆ, ਅੱਜ ਐਸੀ ਕੀ ਸਿਚੁਏਸ਼ਨ ਹੈ ਕਿ 1 ਸਾਲ ਪਹਿਲੇ ਤੁਸੀਂ ਉਸੇ ਬੀਜੇਪੀ ਨੂੰ ਛੱਡ ਦਿੱਤਾ ਤੇ ਆਮ ਆਦਮੀ ਪਾਰਟੀ 'ਚ ਆ ਗਏ? ਸਾਲ ਪਹਿਲੇ ਮੇਰੀ ਤੇ ਅਕਾਲੀਆਂ ਦੀ ਟੱਸਲ ਸੀਗੀ ਬਾਦਲ ਸਾਹਿਬ ਦੇ ਨਾਲ, ਉਹਦੇ ਤੋਂ ਮੈਨੂੰ ਛੱਡਣੀ ਪਈ ਸਾਰੀ। ਫਿਰ ਮੇਰਾ ਕੇਜਰੀਵਾਲ ਸਾਹਿਬ ਦੇ ਨਾਲ ਅੱਛੇ ਸੰਬੰਧ ਹੋ ਗਏ, ਮੈਨੂੰ ਉਹਨਾਂ ਨੇ ਪਾਰਟੀ ਜੁਆਇਨ ਕਰਾਈ। ਤੇ ਅਗਰ ਅਸੀਂ ਗੱਲ ਕਰਦੇ ਹਾਂ, ਹੁਣ ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਅਕਾਲੀਆਂ ਦੇ ਨਾਲ ਸੀ, ਅਮਰਜੀਤ ਸਿੰਘ ਪੱਪੂ, ਆਪਾਂ ਉਹਨਾਂ ਦਾ ਇੰਟਰਵਿਊ ਕੀਤਾ ਜਿਸ ਦਿਨ ਜੇਤੂ ਹੋਏ। ਉਹਨਾਂ ਨੇ ਤੇ ਬਕਾਇਦਾ ਮੀਡੀਆ 'ਚ ਤੁਹਾਨੂੰ ਵਾਰਨਿੰਗ ਵੀ ਦਿੱਤੀ, ਚੈਲੰਜ ਵੀ ਕੀਤਾ ਹੈਗਾ ਕਿ ਇੱਕ ਵਾਰ ਨਹੀਂ ਤੁਸੀਂ 5 ਵਾਰ ਉਹਨਾਂ ਨਾਲ ਧੋਖਾ ਕੀਤਾ ਹੈਗਾ। ਤੇ ਅਗਰ ਹੁਣ ਬੱਲੀ ਜੀ ਦੇ ਪਰਿਵਾਰ 'ਚ ਕੋਈ ਬੰਦਾ ਇਲੈਕਸ਼ਨ ਲੜੇਗਾ ਤੇ ਮੈਂ ਦੱਸਾਂਗਾ ਔਨ ਰਿਕਾਰਡ। ਇਹਨਾਂ ਨੇ ਕਹਿੰਦੇ ਇਹ ਇੰਨੀ ਕਲਾ ਦੀ ਕੀ ਸਿਚੁਏਸ਼ਨ ਬਣੀ? ਮੈਂ ਇਹਨਾਂ ਕਲਾਂ 'ਚ ਪਿਆ ਨਾ ਜਾਂਦਾ, ਮੈਂ ਪਰਸਨਲ ਕਿਸੇ ਬਾਰੇ ਕੋਈ ਨਹੀਂ ਬੋਲਦਾ ਹੁੰਦਾ। ਨਹੀਂ, ਮਗਰ ਉਹਨਾਂ ਨੇ ਆਪ ਜੀ ਦਾ ਨਾਮ ਲੈ ਕੇ ਕੋਈ ਗੱਲ, ਉਹ ਜੋ ਮਰਜ਼ੀ ਬੱਚਾ ਮੇਰਾ। ਅਗਰ ਤੁਸੀਂ ਇਸ ਪੋਲਿਟਿਕਸ ਦੀ ਗੱਲ ਦੇ ਉੱਤੇ ਜਵਾਬ ਨਹੀਂ ਦੇਣਾ ਚਾਹੁੰਦੇ ਤੇ ਠੀਕ ਹੈ, ਮਗਰ ਆਪਾਂ ਸਾਡਾ ਫਰਜ਼ ਹੈਗਾ ਸੀ ਅਸੀਂ ਉਸ ਸਵਾਲ ਦੀ ਗੱਲ ਕਰੀਏ। ਮਗਰ ਬੱਲੀ ਸਾਹਿਬ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ। ਪੰਜਾਬੀ ਅਕੈਡਮੀ ਦੀ ਤੁਸੀਂ ਸੇਵਾ ਨਿਭਾ ਰਹੇ ਹੈਗੇ ਹੋ, ਤੁਸੀਂ ਹਮੇਸ਼ਾ ਸੰਘਰਸ਼ ਕੀਤਾ ਜਿਹੜੇ ਗਰੀਬ ਤੁਬਕੇ ਨੇ। ਅਗਰ ਦੁਕਾਨਾਂ ਦੀ ਸੀਲਿੰਗ ਹੋ ਰਹੀ ਹੈ, ਤੁਸੀਂ ਉਹਨਾਂ ਦੇ ਹੱਕ 'ਚ ਖੜੇ ਹੋਏ, ਸੀਲਿੰਗ ਤੋੜੀਆਂ, ਤੁਸੀਂ ਜੇਲ੍ਹਾਂ ਵੀ ਭੁਗਤੀਆਂ। ਅੱਜ 95 ਟੀਚਰਸ ਤੁਹਾਡਾ ਨਾਮ ਲੈ ਕੇ, ਪੰਜਾਬੀ ਅਕੈਡਮੀ ਦਾ ਨਾਮ ਲੈ ਕੇ ਕਹਿ ਰਹੀਆਂ ਨੇ ਕਿ ਉਹਨਾਂ ਦੇ ਘਰ ਉਜਾੜੇ ਜਾ ਰਹੇ ਨੇ। ਉਹਦੇ ਉੱਤੇ ਤੁਸੀਂ ਕੀ ਕਹੋਗੇ? ਤੁਸੀਂ ਵਾਈਸ ਚੇਅਰਮੈਨ ਹੋ, ਤੁਹਾਡਾ ਫਰਜ਼ ਹੈਗਾ। ਸਮਝ ਲਓ, ਇੱਕ ਮਿੰਟ ਸਮਝ ਲਓ, ਇਹ 95 ਟੀਚਰਸ ਨਹੀਂ ਹੈਗੀਆਂ, ਇਹ ਅਨਕੁਆਲੀਫਾਈਡ ਜਿਹੜੇ ਅਸਾਂ ਨੇ ਪੰਜਾਬੀ ਨੂੰ ਅਲੱਗ-ਅਲੱਗ ਸਮੇਂ ਪੜ੍ਹਾਉਣ ਵਾਸਤੇ ਇਹਨਾਂ ਨੂੰ ਕੰਟੈਕਟ ਦੇ ਉੱਤੇ ਰੱਖਦੇ ਨੇ। ਜੇ ਕੰਟੈਕਟ ਦੇ ਉੱਤੇ ਰਹੇ ਨੇ 10 ਮਹੀਨੇ ਇਹ ਕੰਟੈਕਟ 'ਤੇ ਰਹਿੰਦੇ ਨੇ, ਫਿਰ ਇਹਨਾਂ ਦਾ ਕੰਟੈਕਟ ਖਤਮ ਹੋ ਜਾਂਦਾ। ਉਹਦੇ ਬਾਅਦ ਨਵੇਂ ਸਿਰਿਓਂ ਕੰਟੈਕਟ ਰਿਵਿਊ ਕਰਦੇ ਆ। ਮੈਨੂੰ ਮਿਲੀਆਂ ਸੀ ਆ ਕੇ ਘਰ, ਮੈਨੂੰ ਇਹਨਾਂ ਕਿਹਾ ਕਿ ਅਸੀਂ 60 ਸਾਲ ਤੋਂ ਸਾਰੀਆਂ ਉੱਤੇ ਹਾਂ। ਸਾਡੇ ਇੱਥੇ 60 ਸਾਲ ਦਾ ਟੀਚਰ ਜਾਂ ਕੋਈ ਵੀ ਮੁਲਾਜ਼ਮ ਜਿਹੜਾ ਉਹਨੂੰ ਰਿਟਾਇਰ ਕਰ ਦਿੱਤਾ ਜਾਂਦਾ ਕਿਸੇ ਵੀ ਮਹਿਕਮੇ 'ਚ। ਇਹਨਾਂ ਕਹਿੰਦੇ ਕਿ ਸਾਨੂੰ 5 ਸਾਲ ਦੀ ਐਕਸਟੈਂਸ਼ਨ ਮਿਲ ਜਾਂਦੇ ਅਗਰ, ਤੇ ਅਸੀਂ 65 ਸਾਲ ਤੱਕ ਸਰਵਿਸ ਕਰ ਸਕਦੇ। ਮੈਂ ਬਕਾਇਦਾ 8 ਅਗਸਤ ਨੂੰ ਇਹਨਾਂ ਦੇ ਕੇਸ ਨੂੰ ਪਾਸ ਕਰਕੇ ਆਪਣੀ ਗਵਰਨਿੰਗ ਬਾਡੀ, ਫਿਰ ਐਜੂਕੇਸ਼ਨ ਕਮੇਟੀ 'ਚ ਵੀ ਜਿਹੜੀ ਪੰਜਾਬੀ ਅਕੈਡਮੀ ਦੀ ਹੈ ਭੇਜ ਦਿੱਤਾ ਉਹਦੇ ਕੋਲ। ਜਦੋਂ ਵੀ ਇਹ ਪਾਸ ਹੋ ਕੇ ਸਾਡੇ ਕੋਲ ਆ ਜਾਏਗਾ, ਕਿਉਂਕਿ ਪੈਸੇ ਦੇਣੇ ਨੇ, ਤਨਖਾਹ ਦੇਣੀ ਹੈ, ਇਹਨੂੰ ਚੇਅਰਮੈਨ ਸਾਹਿਬ ਨੇ ਵੀ ਪਾਸ ਕਰਨਾ, ਉਹਦੇ ਬਾਅਦ ਇਹਨੂੰ ਫਾਈਨੈਂਸ ਨੇ ਵੀ ਪਾਸ ਕਰਨਾ ਹੁੰਦਾ। ਤਨਖਾਹ ਤਾਂ ਫਾਈਨੈਂਸ ਤੋਂ ਆਉਣੀ ਹੈ। ਉਹਨਾਂ ਦੋਨੇ ਜਗ੍ਹਾ ਫਾਈਲ ਜਾਏਗੀ, ਫਾਈਲ ਹੋ ਕੇ ਆ ਜਾਏਗੀ, ਹੋਰ ਥੋੜ੍ਹਾ ਟਾਈਮ ਲੱਗੇਗਾ। ਪੀਣ ਵਾਲੀ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਦਾ ਮੈਂ ਵਾਈਸ ਚੇਅਰਮੈਨ ਬਣਿਆ ਉਦੋਂ ਦੇ ਪ੍ਰਾਇਮਰੀ ਸਕੂਲ ਬੰਦ ਨੇ, ਕਰੋਨਾ ਕਾਲ ਕਰਕੇ ਅਜੇ ਵੀ ਬੰਦ ਨੇ। 8 ਜੁਲਾਈ ਤੱਕ ਇਹਨਾਂ ਦਾ ਕੰਟਰੈਕਟ ਸੀ। ਉਸ ਕੰਟਰੈਕਟ ਨੂੰ ਇਹਨਾਂ ਨੂੰ ਉਦੋਂ ਤੱਕ ਦੀ ਪੂਰੀ ਸੈਲਰੀ ਦੀ ਇੱਕ ਪੈਸਾ ਦਿੱਤਾ ਗਿਆ।
ਹੁਣ ਨਵੇਂ ਸਿਰੋਂ ਕੰਟੈਕਟ ਜਿਹੜਾ ਰਿਵਾਈਵ ਕਰਨਾ ਹੈ ਉਹਨੂੰ ਤਦ ਹੀ ਕਰ ਸਕਾਂਗੇ ਜਦੋਂ ਕਾਰਪੋਰੇਸ਼ਨ ਸਾਨੂੰ ਦੱਸੇਗੀ ਕਿ ਕਿਹੜੇ ਕਿਹੜੇ ਸਕੂਲ ਕਿਹਨੂੰ ਕਿਹਨੂੰ ਟੀਚਰ ਨੂੰ ਭੇਜਣਾ ਹੈ। ਕਾਰਪੋਰੇਸ਼ਨ 'ਚ ਸਾਡਾ ਨਹੀਂ ਗਾ ਕੋਈ ਸਿਸਟਮ, ਉਹਨਾਂ ਨੇ ਹੀ ਸਾਨੂੰ ਦੱਸਣਾ ਹੁੰਦਾ ਕਿ ਇਸ ਸਕੂਲ 'ਚ ਇੰਨੇ ਟੀਚਰ ਸਾਨੂੰ ਚਾਹੀਦੇ। ਉਹਨਾਂ ਨੂੰ ਆਲਰੇਡੀ ਮੈਂ ਚਿੱਠੀ ਲਿਖ ਚੁੱਕਿਆ ਕਮਿਸ਼ਨਰ ਨੂੰ ਵੀ, ਮੇਅਰ ਨੂੰ ਵੀ, ਸਾਰਿਆਂ ਨੂੰ, ਕਿ ਸਾਨੂੰ ਲੈਟਰ ਭੇਜੋ ਕਿ ਤੁਸੀਂ ਕਦੋਂ ਤੋਂ ਸਕੂਲ ਖੋਲ੍ਹ ਰਹੇ ਹੋ ਅਤੇ ਕਦੋਂ ਤੋਂ ਅਸੀਂ ਤੁਹਾਨੂੰ ਇਹ ਟੀਚਰਾਂ ਭੇਜ ਦਈਏ। ਜਿਸ ਦਿਨ ਤੱਕ ਉਦੋਂ ਤੱਕ ਸਾਨੂੰ ਅਪਰੂਵਲ ਵੀ ਆ ਜਾਏਗੀ, ਕਾਰਪੋਰੇਸ਼ਨ ਦੀ ਚਿੱਠੀ ਵੀ ਆ ਜਾਏਗੀ ਕਿਹੜੇ ਕਿਹੜੇ ਸਕੂਲ ਭੇਜਣਾ ਨੇ, ਅਸੀਂ ਉਸ ਸਕੂਲ ਇਹਨਾਂ ਨੂੰ ਭੇਜ ਦਿਆਂਗੇ। ਕੁਝ ਛੋਟੇ ਛੋਟੇ ਸਵਾਲ ਨੇ, ਮੈਂ ਚਾਹੁੰਦਾ ਕਿ ਉਹ ਕਲੀਅਰ ਹੋ ਜਾਣ, ਕਿਉਂਕਿ ਟੀਚਰਸ ਵੀ ਚਾਹੁੰਦੀਆਂ ਹੈਗੀਆਂ ਨੇ ਕਿ ਉਹਨਾਂ ਦੀ ਨੌਕਰੀ ਦੇ ਉੱਤੇ ਜਿਹੜਾ ਸਵਾਲ ਹੈ ਤੁਸੀਂ ਜੀ ਇੱਕ ਗੱਲ ਨੂੰ ਕੁਐਸਚਨ ਸਮਝ ਲਈਏ ਕਿ ਇਹ ਨੌਕਰੀ ਤੇ ਨਹੀਂ ਨੇ, ਇਹ ਕੰਟੈਕਟ ਤੇ ਨੇ ਸਿਰਫ ਬਾਮੁਕਤਾ ਜਿਨ੍ਹਾਂ ਨੂੰ ਆਪਾਂ 10 ਮਹੀਨੇ ਦੇ ਕੰਟੈਕਟ ਤੇ ਹਰ ਸਾਲ ਇਹਨਾਂ ਦਾ ਕੰਟੈਕਟ ਰਿਵਾਈਵ ਹੁੰਦਾ ਹੈ। ਸਭ 30-35 ਸਾਲਾਂ ਤੋਂ ਕੰਮ ਕਰ ਰਹੇ ਜਦੋਂ ਤੋਂ ਵੀ ਕਰਦੇ ਆ ਰਹੇ ਨੇ ਉਦੋਂ ਪੰਜਾਬੀ ਨੂੰ ਐਕਸਟੈਂਡ ਕਰਨ ਵਾਸਤੇ ਅਨਕੁਆਲੀਫਾਈਡ 10ਵੀਂ 12ਵੀਂ ਕੋਈ ਪੜ੍ਹੇ ਬੰਦਿਆਂ ਨੂੰ ਰੱਖ ਲਿਆ ਗਿਆ ਸੀ ਕਿ ਕੋਈ ਨੂੰ ਅਜੇ ਤੇ ਪੰਜਾਬੀ ਦੀ ਗੱਲ ਤੇ ਕਰਨ ਦੀ ਗੱਲ ਹੈ ਜਿਹੜੀ ਉਸ ਦਿਨ ਤੁਸੀਂ ਨਾਲ ਜਾ ਕੇ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਹੋ ਇਹਨਾਂ ਦੀ। ਮੇਰੇ ਕੋਲ ਉੱਥੇ ਜੀਕੇ ਸਾਹਿਬ ਵੀ ਗਏ ਦੇ ਸਨ, ਮੇਰੇ ਛੋਟੇ ਭਰਾ ਨੇ, ਉਹ ਵੀ ਜਿਹੜੇ ਦੇ ਕੇ ਉਹ ਵੀ ਇਹਨਾਂ ਹਿੰਦੀ 'ਚ ਲਿਖ ਕੇ ਦਿੱਤੀ ਆ, ਦੂਸਰੀ ਲੈਂਗੁਏਜ 'ਚ ਲਿਖੀ, ਪੰਜਾਬੀ 'ਚ ਨਹੀਂ ਲਿਖੀ। ਨਹੀਂ, ਮਨਜੀਤ ਸਿੰਘ ਜੀਕੇ ਨੇ ਕੋਈ ਲੈਟਰ ਨਹੀਂ, ਇਹ ਦੇ ਕੇ Teachers ਮੈਡਮ ਦੇ ਕੇ ਆਏ ਨੇ, ਟੀਚਰਸ ਦੇ ਕੇ ਆਏ ਨੇ ਉੱਥੇ, ਤੁਸੀਂ ਨਾਲ ਸੀ ਇਹਨਾਂ ਦੇ, ਚਿੱਠੀ ਦੇ ਕੇ ਆਏ ਨੇ, ਉਹ ਵੀ ਨਹੀਂ ਇਹਨਾਂ ਨੇ ਪੰਜਾਬੀ 'ਚ ਲਿਖੀ ਇਹਨਾਂ। ਲੇਕਿਨ ਉਹ ਇੱਕ ਅਲੱਗ ਕੁਐਸਚਨ ਹੈ, ਜਦੋਂ ਵੀ ਕਾਰਪੋਰੇਸ਼ਨ ਦੇ ਸਕੂਲ ਖੁੱਲ੍ਹਣਗੇ ਅਸੀਂ ਭੇਜਣਾ ਤਾਂ ਸਕੂਲ ਜਾਣਾ ਜੀ, ਠੀਕ ਹੈ ਕਿ ਨਹੀਂ, ਸਕੂਲਾਂ 'ਚ ਇਹਨੂੰ ਭੇਜਣਾ। 93 ਟੀਚਰ ਨੇ, ਇਹ 93 ਦੇ ਐਕਸਟੈਂਸ਼ਨ ਦਾ ਸ਼ੋਧੀਆ ਜੀ ਨੇ ਇਹਨੂੰ ਐਕਸੈਪਟ ਕਰ ਲਿਆ ਸੀ ਕਿ ਮੈਨੂੰ ਪਾਸ ਕਰਕੇ ਭੇਜ ਦਿਓ, ਮੈਂ ਕਰ ਦਿੰਦਾ। ਫਿਰ ਮੈਂ ਪਾਸ ਕਰਕੇ ਭੇਜ ਦਿੱਤਾ ਉਹਨਾਂ ਕੋਲ, ਔਰ ਉਹਦਾ ਕੀ ਨਾ ਆਪਣਾ ਐਜੂਕੇਸ਼ਨ ਕਮੇਟੀ ਨੇ ਵੀ ਪਾਸ ਕਰਕੇ ਭੇਜ ਦਿੱਤਾ। ਕਮਿਸ਼ਨਰ ਕਾਰਪੋਰੇਸ਼ਨ ਦੇ ਤਿੰਨੋਂ ਕਾਰਪੋਰੇਸ਼ਨਾਂ ਨੂੰ ਲਿਖ ਕੇ ਦੇ ਦਿੱਤਾ। ਤਿੰਨੇ ਸਾਜ ਕਾਰਪੋਰੇਸ਼ਨ ਹੁੰਦੀ ਦੀ ਆ, ਤੁਸੀਂ ਸਮਝੋ, ਨਾਰਥ, ਸਾਊਥ ਅਤੇ ਈਸਟ, ਤਿੰਨਾਂ ਕਾਰਪੋਰੇਸ਼ਨਾਂ ਦੇ ਮੇਅਰ ਨੂੰ ਵੀ ਚਿੱਠੀ ਲਿਖ ਦਿੱਤੀ ਹੈ ਔਰ ਕਮਿਸ਼ਨਰ ਨੂੰ ਵੀ ਔਰ ਐਜੂਕੇਸ਼ਨ ਅਫਸਰਾਂ ਨੂੰ, ਕਿ ਸਾਨੂੰ ਦੱਸਿਆ ਜਾਏ ਕਿ ਕਿਹੜੇ ਕਿਹੜੇ ਤੁਹਾਡੇ ਸਕੂਲ 15 ਤੋਂ ਜ਼ਿਆਦਾ ਬੱਚੇ ਪੰਜਾਬੀ ਪੜ੍ਹਨ ਵਾਲੇ ਆ, ਉਹਨਾਂ 'ਚ ਤੁਹਾਨੂੰ ਅਸੀਂ ਟੀਚਰ ਦੇਣਾ ਚਾਹੁੰਦੇ ਹਾਂ, ਸਾਨੂੰ ਦੱਸੋ ਕਿਸ ਦਿਨ ਸਕੂਲ ਖੋਲ੍ਹ ਰਹੇ ਹੋ, ਤੁਹਾਨੂੰ ਭੇਜ ਦਿਆਂਗੇ। ਇਨਕੁਆਰੀ ਸਾਰੀ ਪੰਜਾਬੀ ਅਕੈਡਮੀ ਤੁਹਾਡਾ ਡਿਪਾਰਟਮੈਂਟ ਹੀ ਕਰੇ। ਹਾਂ ਨਹੀਂ, ਅਸੀਂ ਕਰਾਂਗੇ ਨਹੀਂ, ਅਸੀਂ ਨਹੀਂ ਇਨਕੁਆਰੀ ਕਰਦੇ, ਸਾਨੂੰ ਤਾਂ ਉਹ ਲਿਖ ਕੇ ਦੇਣਗੇ MCD ਸਕੂਲ ਕਿ ਸਾਡੇ ਸਕੂਲ 'ਚ 15 ਤੋਂ ਜ਼ਿਆਦਾ ਬੱਚੇ ਨੇ, ਉਹਨਾਂ 15 ਬੱਚਿਆਂ ਦਾ ਆਧਾਰ ਕਾਰਡ ਦੇ ਦਿੰਦੇ ਨੇ, ਉਹਨਾਂ 15 ਬੱਚਿਆਂ ਦਾ ਉਹਨੂੰ ਟੀਚਰ ਭੇਜ ਦਿੰਦੇ ਆ ਬਸ। ਜਿਸ ਦਿਨ ਉਹ ਸਰ ਭੇਜਾਂਗੇ ਤਾਂ ਸਕੂਲ ਖੁੱਲ੍ਹਣ ਦੇ ਨਾ। ਨਹੀਂ, ਮਤਲਬ ਆਪ ਜੀ ਦਾ ਕਹਿਣਾ ਹੈਗਾ ਕਿ ਤੁਸੀਂ ਜਿਹੜਾ ਪੇਪਰ ਵਰਕ ਹੈ ਸਾਰਾ ਕੰਮ ਕਰ ਆਪ ਇਹ ਕਰ ਚੁੱਕੇ ਆਲਰੇਡੀ, ਅਸੀਂ ਕਦ ਤੱਕ ਉਮੀਦ, ਮਤਲਬ ਟੀਚਰਾਂ ਕਦ ਤੱਕ ਉਮੀਦ ਕਰ ਸਕਦੀਆਂ, ਮਹੀਨਾ 2 ਮਹੀਨਾ ਆਪ ਜੀ ਦੇ ਹਿਸਾਬ ਨਾਲ? ਜਿਸ ਦਿਨ ਸਕੂਲ ਖੁੱਲ੍ਹਣਗੇ, ਸਕੂਲ ਖੁੱਲ੍ਹਣ ਤੋਂ ਬਾਅਦ ਬਸ ਉਹਦੇ 'ਚ ਇਮੀਡੀਏਟ ਹੋ ਜਾਏਗਾ, ਕੋਈ ਦਿੱਕਤ ਨਹੀਂ ਹੈ। ਇੱਕ ਸਵਾਲ ਬੱਲੀ ਸਾਹਿਬ ਮੈਂ ਪਰਸਨਲ ਤੌਰ ਦੇ ਉੱਤੇ ਜ਼ਰੂਰ ਪੁੱਛਾਂ, ਕੁਝ ਸਮਝ ਲਓ, ਇਹ ਕੁਝ ਟੀਚਰਾਂ ਜਿਹੜੀਆਂ ਨਾ ਐਵੇਂ ਗਲਤ ਹੱਥਾਂ 'ਚ ਖੇਡ ਜਾਂਦੀਆਂ। ਜਦੋਂ ਮੇਰੇ ਕੋਲ ਮੈਂ ਆਇਆ ਸਰ, ਮੈਂ ਉਦੋਂ ਹੀ ਇਹਨਾਂ ਨੂੰ ਕਹਿ ਦਿਆ ਤੁਹਾਡੇ ਕਿਸੇ ਦੀ ਨੌਕਰੀ ਨਹੀਂ ਜਾਏਗੀ, ਕਿਸੇ ਦੀ ਅਸੀਂ ਨੌਕਰੀ ਨਹੀਂ ਜਾਣ ਦਿਆਂਗੇ। ਤੁਸੀਂ 65 ਸਾਲ ਕਹਿੰਦੇ ਹੋ ਮੈਂ ਕਰ ਦਿਆਂਗਾ, ਪਰ 93 ਟੀਚਰਾਂ ਦਾ ਕਰ ਦਿਆਂਗਾ। ਇਹਨੂੰ ਪ੍ਰੈਕਟਿਸ ਨਹੀਂ ਬਣਾਈ ਜਾ ਸਕਦੀ, ਕਿਉਂਕਿ ਗੌਰਮੈਂਟ ਦਾ ਲਾ, ਸਾਡੀ ਜਿੰਨੀ ਅਕੈਡਮੀਜ਼ ਨੇ ਵਰਕ ਕਰਦੀਆਂ ਨੇ ਉਹ ਦਿੱਲੀ ਸਰਕਾਰ ਦੇ ਲਾ 'ਤੇ ਵਰਕ ਕਰਦੀ, ਔਰ ਦਿੱਲੀ ਸਰਕਾਰ ਦਾ ਲਾ ਜਾਂ ਐਜੂਕੇਸ਼ਨ ਡਿਪਾਰਟਮੈਂਟ ਦਾ ਲਾ ਕਿ 60 ਸਾਲ 'ਚ ਰਿਟਾਇਰ ਹੋ ਜਾਏ। ਕੋਈ ਵੀ ਮੁਲਾਜ਼ਮ ਜਿਹੜਾ ਹੈ ਉਹ ਕਿਸੇ ਵੀ ਸਰਕਾਰੀ ਮਹਿਕਮੇ 60 ਸਾਲ ਤੋਂ ਉੱਤੇ ਉਹਨੂੰ ਐਕਸਟੈਂਸ਼ਨ ਨਹੀਂ ਦਿੱਤੀ ਜਾਂਦੀ। ਕੰਟੈਕਟ ਦੇ ਉੱਤੇ ਕਿਸੇ ਇੱਕ ਦੋ ਨੂੰ ਰੱਖ ਲੈਂਦੇ, ਲੇਕਿਨ ਰਿਟਾਇਰਮੈਂਟ ਮਿਲ ਜਾਂਦੀ ਹੈ। ਔਰ ਤੁਸੀਂ ਤਾਂ ਤੁਹਾਡਾ ਤਾਂ ਰਿਟਾਇਰਮੈਂਟ ਦਾ ਸਵਾਲ ਹੀ ਕੋਈ ਨਹੀਂ। ਇਹ ਐਵੇਂ ਬੋਲੀ ਜਾਣਾ ਕਿ ਸਾਨੂੰ ਨੋਟਿਸ ਨਹੀਂ ਦਿੱਤਾ ਜਾਂਦਾ, ਜਿਹੜਾ ਬੰਦਾ ਕੰਟੈਕਟ 'ਤੇ ਹੁੰਦਾ ਉਹਦਾ ਕੰਟੈਕਟ ਖਤਮ ਹੁੰਦਾ। ਇਹਨਾਂ ਕੋਲੋਂ ਕੰਟੈਕਟ ਦੀ ਕਾਪੀ ਲੈ ਕੇ ਦੇਖ ਲਓ ਕੀ ਲਿਖਿਆ ਉਹਦੇ 'ਤੇ, ਆਟੋਮੈਟਿਕਲੀ ਕੰਟੈਕਟ ਖਤਮ ਹੋ ਜਾਏਗਾ। ਇੱਕ ਸਵਾਲ ਬੱਲੀ ਜੀ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ, ਕਿਉਂਕਿ ਪਿਛਲੇ ਜਦੋਂ ਤੋਂ ਮੀਡੀਆ ਲਾਈਨ 'ਚ ਮੈਂ ਹੈਗਾ ਅਤੇ ਆਪਣੀ ਕੋਸ਼ਿਸ਼ ਸਿੱਖ ਮਸਲਿਆਂ ਦੇ ਉੱਤੇ ਪੰਜਾਬੀ ਦੇ ਚੜ੍ਹਦੀ ਕਲਾ ਦੇ ਲਈ ਆਪਣੀ ਕੋਸ਼ਿਸ਼ ਰਹਿੰਦੀ ਹੈ। ਰਾਜਿੰਦਰ ਯਾਦਵ ਜੀ ਹੈਗੇ ਨੇ ਵਾਈਸ ਚੇਅਰਮੈਨ, ਆਪਾਂ ਰਾਜਿੰਦਰ ਜੀ ਜਿਹੜੇ ਤੁਹਾਡੇ ਰਾਜਿੰਦਰ ਜੀ ਦੀ ਗੱਲ ਕਰ, ਰਾਜਿੰਦਰ ਕੁਮਾਰ ਯਾਦਵ ਨਹੀਂ ਨੇ, ਉਹਨਾਂ ਨੇ ਹੀ ਜ਼ਿਕਰ ਕੀਤਾ ਸੀ, ਰਾਜਿੰਦਰ ਕੁਮਾਰ, ਹਾਂਜੀ ਰਾਜਿੰਦਰ ਕੁਮਾਰ ਜੀ ਨੇ। ਪਲੱਸ ਜਿਹੜੇ ਉੱਥੇ ਮੈਂ ਦੇਖੇ ਨੇ, ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਕੋਈ ਹਿੰਦੂ ਸਿੱਖ ਦੀ ਗੱਲ ਨਹੀਂ ਕਰ ਰਿਹਾ, ਮਗਰ ਉੱਥੇ ਜਿੰਨੇ ਵੀ ਮੈਂ ਦੇਖੇ ਨੇ ਹਿੰਦੂ ਸਟਾਫ ਦੇਖਿਆ ਸਾਰਾ ਹਿੰਦੀ 'ਚ ਗੱਲ ਕਰਦਾ ਹੈ। ਕੱਲ ਹੋਵੇ ਪੰਜਾਬੀ ਅਕੈਡਮੀ ਦੀ ਔਰ ਸਟਾਫ ਹਿੰਦੀ 'ਚ ਗੱਲਾਂ ਕਰ, ਸਮਝ ਲਓ। ਮੈਂ ਇਹ ਤੁਹਾਡੇ ਵਾਲੀ ਗੱਲ ਨੂੰ ਮੈਂ ਵੀ ਨੋਟਿਸ ਕੀਤਾ, ਇਕੱਲੇ ਰਜਿੰਦਰ ਦੀ ਗੱਲ ਨਹੀਂ, ਰਜਿੰਦਰ ਤਾਂ ਪੰਜਾਬੀ ਬੋਲਦਾ। ਇੱਥੇ ਸਟਾਫ ਜਿਹੜਾ ਪਿਛਲੇ ਸਾਲਾਂ ਦੇ ਵਿਚਕਾਰ ਜਦੋਂ ਇੱਥੇ ਕਾਂਗਰਸ ਸਰਕਾਰ ਰਹੀ, ਉਹਨਾਂ ਨੇ ਜਿਹੜੇ ਮਿਨਿਸਟਰ ਦਾ ਦਿਲ ਕੀਤਾ ਉਹਨੇ ਜਿਹੜਾ ਮਰਜ਼ੀ ਬੰਦਾ ਭਰ ਦਿੱਤਾ।
ਉਹਦੇ 40-50% ਬੰਦੇ ਹੈ ਨੇ ਜਿਹੜੇ ਪੰਜਾਬੀ ਨਹੀਂ ਬੋਲਦੇ, ਲੇਕਿਨ ਸਭ ਨੂੰ ਮੈਂ 3 ਮਹੀਨੇ ਦਾ ਨੋਟਿਸ ਭੇਜ ਦਿੱਤਾ। ਰਿਟਨ ਦੇ ਵਿਚਕਾਰ 3 ਮਹੀਨੇ ਦਾ ਨੋਟਿਸ ਹਰ ਬੰਦੇ ਨੂੰ ਸਰਵ ਹੋ ਗਿਆ ਕਿ 3 ਮਹੀਨੇ ਦੇ ਵਿਚਕਾਰ ਪੰਜਾਬੀ ਬੋਲਣਾ ਸਿੱਖ ਲਓ ਔਰ 6 ਮਹੀਨੇ ਦੇ ਵਿੱਚ ਤੁਸੀਂ ਪੰਜਾਬੀ ਲਿਖਣਾ ਸਿੱਖ ਲਓ। ਇਹ ਨੋਟਿਸ ਆਪ ਜੀ ਵੱਲੋਂ ਜਾ ਚੁੱਕਾ? ਨੋਟਿਸ ਸਭ ਹਰ ਇੰਡੀਵਿਜੂਅਲ ਨੂੰ ਦੇ ਦਿੱਤਾ ਗਿਆ ਔਰ ਉਹਦੇ ਲਈ ਬਕਾਇਦਾ ਉਹਨਾਂ ਨੂੰ ਆਨਲਾਈਨ ਐਜੂਕੇਸ਼ਨ ਵੀ ਅਸੀਂ ਸ਼ੁਰੂ ਕਰ ਰਹੇ ਹਾਂ। ਉੱਥੇ ਕਲਾਸ ਵੀ ਲਾਂਗੇ ਕਮੇਟੀ ਦੇ ਵਿਚਕਾਰ। ਤੁਹਾਨੂੰ ਨੋਟਿਸ ਹੀ ਮੇਰੇ ਟੈਲੀਫੋਨ 'ਤੇ ਕਾਪੀ ਹੋਦੀ, ਉਹਨੇ ਕੱਢ ਕੇ ਪੜ੍ਹਾ ਵੀ ਦਿਆਂਗਾ ਕਿ ਉਹਨਾਂ ਨੂੰ ਪੜ੍ਹਨਾ ਜ਼ਰੂਰੀ ਕਰ ਦਿੱਤਾ, ਕੰਪਲਸਰੀ ਪੰਜਾਬੀ ਆਉਣੀ ਚਾਹੀਦੀ ਹੈ। ਔਰ ਮੇਰੇ ਦਫ਼ਤਰ ਦੇ ਵਿਚਕਾਰ ਕਿਸੇ ਦੀ ਇਹ ਜ਼ਰੂਰਤ ਨਹੀਂ ਕਿ ਉਹ ਆ ਕੇ ਪੰਜਾਬੀ 'ਚ ਗੱਲ ਨਾ ਕਰੇ, ਚਾਹੇ ਉਹ ਮੇਰੀ ਵਰਕਿੰਗ ਕਮੇਟੀ ਦਾ ਮੈਂਬਰ ਹੈ, ਗਵਰਨਿੰਗ ਬਾਡੀ ਦਾ ਮੈਂਬਰ ਹੈ, ਚਾਹੇ ਸਟਾਫ ਦਾ ਮੈਂਬਰ, ਉਹਨੂੰ ਉਸੇ ਟਾਈਮ ਟੋਕ ਦਿੱਤਾ ਜਾਂਦਾ। ਔਰ ਸਾਰੇ ਮੈਂ ਕਿਹਾ ਤੁਸੀਂ ਗਲਤ ਬੋਲੋ, ਠੀਕ ਬੋਲੋ, ਪਰ ਬੋਲੋ ਪੰਜਾਬੀ। ਪੇਪਰ ਵਰਕ ਸਾਰਾ ਪੰਜਾਬੀ 'ਚ ਹੀ ਹੋਣਾ ਚਾਹੀਦਾ ਸਾਰਾ। ਦੇਖੋ ਅੱਗੇ ਸਾਡੇ ਨੋਟਿਸ ਵੀ ਜਿਹੜੇ ਜਾਂਦੇ ਸਨ ਇੰਗਲਿਸ਼ 'ਚ ਜਾਂਦੇ ਸਨ, ਹੁਣ ਤੁਸੀਂ ਜਿੰਨੇ ਨੋਟਿਸ ਦੇਖੋਗੇ ਸਾਡੇ ਉਹ ਬਾਈ ਲੈਂਗੁਏਜ ਜਾਂਦੇ ਕਿਸੇ ਕਰਕੇ ਕਿ ਸਿੱਖ ਲੈਣ ਸਾਰੇ, ਪੰਜਾਬੀ 'ਚ ਇੰਗਲਿਸ਼ 'ਚ। ਇੱਕ ਚੀਜ਼ ਮੈਂ ਪਰਸਨਲ ਨੋਟ ਕੀਤੀ, ਜਦੋਂ ਆਪਾਂ ਇਲੈਕਸ਼ਨ ਕਵਰ ਕਰ ਰਹੇ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਗੌਰਮੈਂਟ ਦੇ ਸਕੂਲ ਨੇ, ਮੈਂ ਦਿੱਲੀ ਸਰਕਾਰ ਦੇ ਅੰਦਰ ਆਉਣ ਵਾਲੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲਾਂ ਦੀ ਗੱਲ ਕਰ ਰਿਹਾ, ਉਹਨਾਂ ਦੇ ਜਿਹੜੇ ਪੰਜਾਬੀ ਦੇ ਬੋਰਡ ਨੇ ਉਹਨਾਂ 'ਚ ਇੱਕ ਨਹੀਂ ਹਜ਼ਾਰਾਂ ਗਲਤੀਆਂ ਨੇ। ਉਹ ਤੁਹਾਡੇ ਡਿਪਾਰਟਮੈਂਟ 'ਚ ਆਉਂਦਾ, ਕਿਹਦੇ ਡਿਪਾਰਟਮੈਂਟ 'ਚ ਆਉਂਦਾ? ਉਹ ਸਾਡਾ ਨਹੀਂ ਆਉਂਦਾ, ਐਜੂਕੇਸ਼ਨ ਡਿਪਾਰਟਮੈਂਟ 'ਚ ਆਉਂਦਾ। ਮੈਂ ਕਹਿੰਦਾ ਇੱਕ ਚੀਜ਼ ਤਾਂ ਸਾਨੂੰ ਮੰਨਣੀ ਪਏਗੀ ਨਾ ਕਿ ਜਦੋਂ ਮੈਂ ਮਿਨਿਸਟਰ ਬਣਿਆ ਸੀ, ਮਦਨ ਲਾਲ ਖੁਰਾਣਾ ਜੀ ਚੀਫ ਮਿਨਿਸਟਰ ਬਣੇ ਸੀ, ਅਸੀਂ ਤਦ ਤੋਂ ਇਹ ਲੈਂਗੁਏਜ ਕਰ ਤੇ ਦਿੱਤਾ ਕਿ ਕੋਈ ਵੀ ਬੋਰਡ ਕਿਧਰੇ ਵੀ ਦਿੱਲੀ ਸਰਕਾਰ ਦਾ ਲੱਗੇਗਾ ਉਹ ਪੰਜਾਬੀ, ਇੰਗਲਿਸ਼, ਹਿੰਦੀ ਤੇ ਉਰਦੂ ਚਾਰੋਂ ਭਾਸ਼ਾ 'ਚ ਲੱਗੇਗਾ। ਮੈਂ ਕਹਿੰਦਾ ਗਲਤੀ ਜਿਹੜੀ ਹੈ ਉਹ ਕਿਸੇ ਕੋਲੋਂ ਵੀ ਹੋ ਜਾਣੀ, ਤੁਹਾਡੀ ਵੀ, ਤੁਸੀਂ ਵੀ ਲਿਖੋਗੇ, ਕਦੀ ਸਿਹਾਰੀ ਬਿਹਾਰੀ ਦੀ ਗਲਤੀ ਹੋ ਜਾਂਦੀ, ਲੇਕਿਨ ਲਿਖਿਆ ਤੇ ਜਾਂਦਾ ਪੰਜਾਬੀ 'ਚ। ਇਹ ਪੰਜਾਬ 'ਚ ਤੁਸੀਂ ਗਲਤੀਆਂ ਕੱਢਣ ਲੱਗ ਪਊਗਾ। ਅਮਰਿੰਦਰ ਸਿੰਘ ਸਿਰਸਾ ਦਾ ਟੈਸਟ ਹੋਇਆ, 47 ਲਫ਼ਜ਼ਾਂ 'ਚੋਂ 27 ਲਫ਼ਜ਼ ਉਹਨੇ ਗਲਤ ਲਿਖੇ। ਹੈ ਗਲਤੀ, ਲੇਕਿਨ ਉਹਨੂੰ ਤਾਂ ਨਹੀਂ ਲਿਖਣੇ ਚਾਹੀਦੇ, ਉਹ ਤਾਂ ਪ੍ਰੈਜ਼ੀਡੈਂਟ ਹੈ। ਇੱਥੇ ਇੱਕ ਆਮ ਪੇਂਟਰ ਲਿਖਦਾ, ਉਹਦੇ ਕੋਲੋਂ ਪੰਜਾਬੀ 'ਚ ਜਾਂ ਉਰਦੂ ਦੀ ਗਲਤੀ ਹੋ ਜਾਣੀ, ਹਿੰਦੀ 'ਚ ਵੀ ਗਲਤੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ, ਅੰਗਰੇਜ਼ੀ 'ਚ ਵੀ ਸਪੈਲਿੰਗ ਮਿਸਟੇਕ ਹੋ ਜਾਂਦੀ ਹੈ। ਮੈਂ ਲਿਖਾਂ, ਤੁਸੀਂ ਲਿਖਾਂ, ਲੇਕਿਨ ਸਾਨੂੰ ਇਸ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਹਰ ਜਗ੍ਹਾ ਪੰਜਾਬੀ ਦੀ ਵਰਤੋਂ ਹੋ ਰਹੀ ਹੈ ਔਰ ਸਿੰਸੀਅਰਲੀ ਹੋ ਰਹੀ ਹੈ। ਗਲਤੀ, ਸਪੈਲਿੰਗ ਮਿਸਟੇਕ, ਤੁਸੀਂ ਮੈਂ ਕੋਈ ਵੀ ਹੋਵੇ ਉਹਦੇ ਕੋਲੋਂ ਥੋੜ੍ਹੀ ਬਹੁਤ ਹੋ ਜਾਣੀ ਜ਼ਰੂਰ, ਗਲਤੀਆਂ ਦਰੁਸਤ, ਬਿਲਕੁਲ ਪੰਜਾਬੀ ਐਪਰੀਸ਼ੀਏਟ ਕਰਨਾ ਚਾਹੀਦਾ, ਦਰੁਸਤ ਵੀ। ਸਾਨੂੰ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਦੀ ਮੁਖਾਲਫਤ ਨਹੀਂ ਕਰਨੀ ਚਾਹੀਦੀ। ਮੇਰਾ ਕਹਿਣਾ ਇਹ ਹੈ, ਸਾਨੂੰ ਸਗੋਂ ਇਸ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਜਿੱਥੇ ਵੀ ਇਹ ਨੀਲੇ ਰੰਗ ਦੇ ਬੋਰਡ ਬਣੇ ਨੇ, ਕਿਧਰੇ ਵੀ ਲੱਗਿਆ ਉਹਦੇ ਪੰਜਾਬੀ ਦੀ ਜ਼ਰੂਰ ਲਿਖਿਆ। ਥੋੜ੍ਹੀ ਬਹੁਤੀ ਗਲਤੀ ਤਾਂ ਮੈਂ ਵੀ ਕਰ ਜਾਵਾਂਗਾ, ਚਿੱਠੀ ਲਿਖਾਂਗਾ, ਮੈਂ ਵੀ ਇੱਕ ਅੱਧਾ ਲਫ਼ਜ਼ ਗਲਤ ਕਰ ਜਾਵਾਂਗਾ, ਪਰ 47 ਚੋਂ 27 ਲਫ਼ਜ਼ ਤੇ ਗਲਤ ਨਾ ਲਿਖਾਂ ਨਾ, ਇੱਕ ਅੱਧੀ ਮਿਸਟੇਕ ਜਿਹੜੀ ਹੈ ਉਹ ਮਾਫੀ ਯੋਗ ਹੈ। ਤੁਸੀਂ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕੀਤੀ, ਦਿੱਲੀ ਦੀ ਸਿੱਖ ਰਾਜਨੀਤੀ ਦੀ ਗੱਲ ਕਰ ਰਹੀ ਹੈ। ਮੈਂ ਪੋਲੀਟਿਕਸ ਪੈ ਕੇ ਨਹੀਂ ਗੱਲ ਕਰ ਰਿਹਾ, ਮੈਂ ਉਂਝ ਗੱਲ ਕਰ ਰਿਹਾ ਕਿ ਅਸੀਂ ਇਹਨੂੰ ਐਪਰੀਸ਼ੀਏਟ ਕਰੀਏ ਕਿ ਹਰ ਜਗ੍ਹਾ ਪੰਜਾਬੀ 'ਚ ਲਿਖਿਆ ਤੇ ਮਿਲਿਆ ਨਾ ਦਿੱਲੀ ਦੇ ਵਿਚਕਾਰ, ਇਹਨੂੰ ਅਸੀਂ ਪ੍ਰੈਕਟੀਕਲੀ ਲੈ ਕੇ ਆਏ ਹਾਂ। ਥਿਊਰੀ 'ਚ ਨਹੀਂ ਲਿਆਂਦਾ ਵੀ ਹੈ ਲੈਂਗੁਏਜ ਹੈ ਲਿਖ ਲਈ। ਤੁਸੀਂ ਪੰਜਾਬੀ ਅਕਾਦਮੀ ਦੇ ਅੰਦਰ ਵਾਈਸ ਚੇਅਰਮੈਨ ਲੱਗ ਚੁੱਕੇ ਹੋ, ਪੰਜਾਬੀ ਦੀ ਚੜ੍ਹਦੀ ਕਲਾ ਦੇ ਲਈ, ਉਹਦੇ ਵਧਾਵੇ ਦੇ ਲਈ ਹੁਣ ਤੁਸੀਂ ਹੋਰ ਕੀ ਉਪਰਾਲੇ ਕਰ ਰਹੇ ਹੋ, ਕੋਈ ਪਲੈਨਿੰਗ ਕੀਤੀ? ਗੱਲ ਇਹ ਹੈ ਕਿ ਅਜੇ ਤੱਕ ਜਦੋਂ ਦਾ ਮੈਂ ਬਣਿਆ ਬੜੇ ਜ਼ਿਆਦਾ ਬੈਨ ਸੀ, ਕਰੋਨਾ ਕਰਕੇ ਬੈਨ, ਇਹਦੇ ਕਰਕੇ ਅਸੀਂ ਕਾਫੀ ਕੁਝ ਨਹੀਂ ਕਰ ਪਾ ਰਹੇ, ਬਜਟ ਦੇ ਹੁੰਦਿਆਂ ਨਹੀਂ ਕਰ ਪਾ ਰਹੇ। ਬਜਟ ਦੀ ਕੋਈ ਕਮੀ ਨਹੀਂ, ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਨ ਨੂੰ ਮਨਾਉਣ ਲਈ ਵੀ ਖੁੱਲ੍ਹਾ ਬਜਟ ਬਣ ਦਿੱਤਾ ਸਰਕਾਰ ਨੇ। ਮੈਂ ਪ੍ਰੋਜੈਕਟ ਭੇਜਿਆ ਸੀ ਸਾਰਾ ਬਣਾ ਕੇ, ਇਹ ਕਰਾਂਗੇ ਅਸੀਂ, ਇਹ ਕਰਨਾ, ਉਹਨਾਂ ਨੇ ਸਾਰਾ ਸੈਂਕਸ਼ਨ ਕਰ ਦਿੱਤਾ। ਲੇਕਿਨ ਖਰਚ ਕਰਨ ਲਈ ਵੀ ਤਾਂ ਜਗ੍ਹਾ ਚਾਹੀਦੀ ਹੈ। ਹਾਲ ਕੋਈ ਖੁੱਲ੍ਹੇ ਨਹੀਂ ਸਰਕਾਰੀ ਹਾਲ ਜਿਨ੍ਹਾਂ 'ਚ ਅਸੀਂ ਕੋਈ ਫੰਕਸ਼ਨ ਕਰ ਸਕੀਏ, ਉਹ ਕਰ ਸਕੀਏ। ਹੁਣ ਸਾਨੂੰ ਆਊਟ ਆਫ ਵੇ ਜਾ ਕੇ ਵੀ ਮਨੀਸ਼ ਸਿਸੋਦੀਆ ਜੀ ਨੇ 2 ਫੰਕਸ਼ਨਾਂ ਦੀ, ਬਈ ਇਹ ਨਾ ਕਰੋ ਕਿ ਸਾਲ ਖਤਮ ਹੋ ਜਾਏ ਤੇ ਅਸੀਂ ਕੁਝ ਨਹੀਂ ਕੀਤਾ ਗੁਰੂ ਤੇਗ ਬਹਾਦਰ ਜੀ ਦੇ। ਅਸੀਂ ਨਗਰ ਕੀਰਤਨ ਦੇ ਸਵਾਗਤ ਤੇ 2 ਵੱਡੇ ਫੰਕਸ਼ਨ ਰੱਖੇ ਸਨ, ਜਿਹੜਾ ਅੰਮ੍ਰਿਤਸਰੋਂ ਆਇਆ ਸੀ। ਤਿਲਕ ਨਗਰ ਵੀ, ਸੁਭਾਸ਼ ਨਗਰ ਮੋੜ ਤੇ ਵੀ, ਦੋਨਾਂ ਜਗ੍ਹਾ ਬੜਾ ਵੱਡਾ ਸਵਾਗਤ ਕੀਤਾ ਰਾਗੀ ਜਿੱਥੇ ਲਾ ਕੇ ਉਹਨਾਂ ਦੇ ਪੰਜਾਬੀ ਅਕੈਡਮੀ ਵੱਲੋਂ।
ਹੁਣ ਉਹਨਾਂ ਨੇ ਸਾਨੂੰ ਸਪੈਸ਼ਲ ਬਜਟ ਦਿੱਤਾ ਇਸ ਕਰਕੇ ਕਿ ਅਸੀਂ 2 ਵੱਡੇ ਕੀਰਤਨ ਦਰਬਾਰ ਦਿੱਲੀ ਦੇ 'ਚ ਕਰੀਏ। ਇੱਕ ਤਾਂ ਅਸੀਂ ਕਰ ਰਹੇ ਹਾਂ ਆਪਣਾ ਅਸੈਂਬਲੀ ਦੇ ਅੰਦਰ, ਜਿਹੜਾ ਬਾਹਰ ਲਾਨ ਹੈ ਉਹਦੇ 'ਚ ਵੱਡਾ ਕੀਰਤਨ ਦਰਬਾਰ, ਜਿਹਦੇ CM ਜਾਣਗੇ, ਦੂਜੇ ਵੀ 51 ਰਾਗੀ ਜੱਥੇ ਬੈਠ ਕੇ ਕੀਰਤਨ ਵੀ ਕਰਨਗੇ ਨਵੇਂ ਮਹੱਲੇ ਦੇ ਸਲੋਕਾਂ ਦਾ। ਇੰਝ ਹੀ ਰਾਜੀਵ ਚੌਕ ਜਾਂ ਤਾਲਕਟੋਰਾ ਗਾਰਡਨ 'ਚੋਂ ਇੱਕ ਜਗ੍ਹਾ ਦੇ ਵਿੱਚ ਉਹਨਾਂ ਨੇ ਮੈਨੂੰ ਕਹਿ ਦਿੱਤਾ ਜਗ੍ਹਾ ਸਿਲੈਕਟ ਕਰ ਲਓ, ਜਿਹੜੀ ਜਗ੍ਹਾ ਬੁੱਕ ਹੋ ਗਈ ਉਹ 29 ਨਵੰਬਰ ਨੂੰ ਕਰਾਂਗੇ। 28 29 ਇੱਕ ਅੱਧਾ ਦਿਨ ਜਗ੍ਹਾ ਦੇ ਮਿਲਣ ਦੇ ਉੱਤੇ, ਇੱਕ ਅੱਧਾ ਦਿਨ ਹੋ ਜਾਂਦਾ ਕਿ ਨਾ ਮਿਲੇ ਤਾਂ ਬੁੱਕ ਹੋ ਜਾਏ, ਉਹਦੇ 'ਤੇ ਕਰਾਂਗੇ। ਉੱਥੇ ਵੀ ਇਸ ਤਰ੍ਹਾਂ ਵੱਡੇ ਸਕੇਲ ਦੇ ਉੱਤੇ ਹੋਰ ਵੀ 5-7 ਪ੍ਰੋਗਰਾਮਾਂ ਦੀ ਉਹਨਾਂ ਕਿਹਾ ਜੀ ਤੁਸੀਂ ਮੇਰੇ ਕੋਲ ਬਣਾ ਕੇ ਲਿਆਓ, ਅਸੀਂ ਕਰਦੇ। ਲੇਕਿਨ ਕੋਈ ਵੀ ਸੈਮੀਨਾਰ ਹੋ ਨਹੀਂ ਸਕਦਾ ਅਜੇ। ਸੈਮੀਨਾਰ ਜਦੋਂ ਹੋਏਗਾ ਵਿਗਿਆਨ ਭਵਨ 'ਚ ਕਰਨਾ ਚਾਹੀਦਾ, ਦੀ ਬੁਕਿੰਗ ਨਹੀਂ ਖੁੱਲੀ ਅਜੇ ਤੱਕ। ਗੈਦਰਿੰਗ ਨਹੀਂ ਅਲਾਉਡ ਨਹੀਂ ਹੈ। ਨਹੀਂ ਬੁਕਿੰਗ ਹੀ ਨਹੀਂ ਖੁੱਲੀ ਨਾ ਜੀ। ਬੁਕਿੰਗ ਤਾਂ ਖੋਲੋਗੇ ਅਮੇਠੀ ਜਿਹੜਾ ਇਹਦੇ ਆ ਸਾਰੇ ਸਪਰੂ ਹਾਊਸ ਦੇ ਨਾਲ ਜਿੰਨੇ ਹਾਲ ਨੇ, ਕਿਸੇ ਦੀ ਬੁਕਿੰਗ ਨਹੀਂ ਖੋਲੀ। ਕੋਈ ਸਰਕਾਰੀ ਜਿਹੜਾ ਹਾਲ ਹੈ ਸਾਡਾ, ਉਹਦੀ ਬੁਕਿੰਗ ਖੁੱਲੀ ਨਹੀਂ ਹੋ ਪਾ ਰਹੀ। ਇਸ ਕਰਕੇ ਸਾਡਾ ਇੱਕ ਨੈਸ਼ਨਲ ਕਾਰਜਕ੍ਰਮ ਹੁੰਦਾ ਜਿਹੜਾ ਪਿਛਲੇ 50 ਸਾਲਾਂ ਤੋਂ ਚੱਲ ਰਿਹਾ। 26 ਜਨਵਰੀ ਤੇ 15 ਅਗਸਤ ਦੇ ਉੱਤੇ ਇੱਕ ਪੰਜਾਬੀ ਕਵੀ ਦਰਬਾਰ ਹੁੰਦਾ, ਲਾਲ ਕਿਲ੍ਹੇ 'ਚ ਹੁੰਦਾ ਸੀ। ਰਾਸ਼ਟਰਪਤੀ ਵੀ ਆਏ, ਪੰਡਿਤ ਨਹਿਰੂ ਤੱਕ ਨੇ ਉਹਨੂੰ ਅਟੈਂਡ ਕੀਤਾ। ਹਾਂਜੀ, ਉਹ ਸਾਰੇ ਨਹੀਂ ਕਰ ਪਾ ਰਹੇ। ਮੈਨੂੰ ਨੁਕਸਾਨ ਕੀ ਹੋ ਰਿਹਾ ਜਾਤੀ ਤੌਰ 'ਤੇ, ਮੈਂ ਤੁਹਾਨੂੰ ਇਹ ਕਹਿ ਰਿਹਾ। ਤੁਸੀਂ ਇਸ ਗੱਲ ਨੂੰ ਉਸ ਦਿਨ ਉਛਾਲ ਕੇ ਵੀ ਲਿਆ ਕਿ ਸਿੰਗਰਾਂ ਨੂੰ ਤੇ ਉਹਨਾਂ ਦੇ ਉੱਤੇ ਤੁਸੀਂ ਖਰਚ ਕਰ ਲਿਓ। ਪੰਜਾਬੀ ਸਭਿਅਤਾ ਨੂੰ ਜ਼ਿੰਦਾ ਕਰਨ ਲਈ ਸਾਨੂੰ ਇਹ ਜ਼ਰੂਰੀ। ਪੰਜਾਬੀ ਅਕੈਡਮੀ ਹੀ ਇੱਕ ਐਸੀ ਅਕੈਡਮੀ ਹੈ ਜਿਹੜੇ ਆਪਣੇ ਗਾਇਕਾਂ ਨੂੰ, ਲੇਖਕਾਂ ਨੂੰ ਤੇ ਪ੍ਰਚਾਰਕਾਂ ਨੂੰ ਪੇ ਕਰਦੀ ਹੈ। ਪੈਨਸ਼ਨ ਵੀ ਦਿੰਦੇ ਹਾਂ ਅਸੀਂ ਜਿਹੜੇ ਲਿਖਣ ਵਾਲੇ, ਉਹਨਾਂ ਦੀਆਂ ਕਿਤਾਬਾਂ ਨੂੰ ਖਰੀਦਦੇ ਵੀ ਹਾਂ। ਇਸ ਕਰਕੇ ਲਿਖਦੇ ਤੇ ਰਹਿਣਾ, ਜਿੰਨੇ ਹੀ ਲਿਖਣਗੇ ਉਹਨਾਂ ਦੀ। ਅੱਜ ਬਾਜ਼ਾਰ ਦੇ ਵਿਚਕਾਰ ਦੇਖੋ, ਕਿਸੇ ਵੀ ਕਿਤਾਬ ਦੀ, ਕਿਸੇ ਵੀ ਲੈਂਗੁਏਜ ਦੀ ਹੋਏ, ਕੌਣ ਖਰੀਦਣ ਜਾਂਦਾ? ਬਿਲਕੁਲ ਸਾਡੀ ਕੌਮ ਦੀ ਘਾਟ। ਨਹੀਂ, ਇਹ ਸਾਡੀ ਕੌਮ ਦੀ ਨਹੀਂ ਘਾਟ। ਅੱਜ ਇਹ ਤੁਹਾਡਾ ਜਿਹੜਾ ਮੀਡੀਆ ਨਾ, ਇਹ ਜਿਹੜਾ ਕੀ ਕਹਿੰਦੇ ਨੇ ਇਹਨੂੰ ਅਸੀਂ, ਇਸ ਮੀਡੀਆ ਨੇ ਇਹਨੂੰ ਖਤਮ ਕਰ ਦਿੱਤਾ। ਲੋਕਾਂ ਨੂੰ ਪੜ੍ਹਨ ਦਾ ਸ਼ੌਕ ਖਤਮ ਹੋ ਗਿਆ। ਮੈਂ ਵੀ ਆਪਣੇ ਜੀਵਨ 'ਚ 2 ਘੰਟੇ ਰੋਜ਼ ਪੜ੍ਹਦਾ ਸਾਂ, ਸੌਣ ਤੋਂ ਪਹਿਲੇ ਨੀਂਦਰ ਹੀ ਨਹੀਂ ਸੀ ਆਉਂਦੀ। ਹੁਣ ਟੈਲੀਵਿਜ਼ਨ ਲਗਾ ਕੇ ਸਾਰੇ ਸੋ ਜਾਂਦੇ, ਮੋਬਾਈਲਾਂ 'ਚ ਲਾਈ ਜਾਂਦੇ। ਕੋਈ ਕਿਤਾਬ ਖਰੀਦਾ ਹੈ ਤਾਂ ਉਹਨੂੰ ਅਸੀਂ ਪੰਜਾਬੀ ਅਕੈਡਮੀ ਪਰਚੇਜ਼ ਕਰ ਲੈਂਦੇ ਸਾਂ, ਉਹਨਾਂ ਨੂੰ ਕਰਕੇ ਵੰਡ ਦਿੰਦੇ ਸਾਂ। ਕੁਦਰਤੀ ਬਾਹਰ ਤੁਸੀਂ ਆਏ ਹੋ, ਮੇਰੇ ਬਾਹਰ ਪੇਜ 'ਤੇ ਦਿਖਿਆ 3 ਪੇਟੀਆਂ ਪਈਆਂ। ਇੱਕ 25,000 ਟਰੈਕ ਛਪਾਇਆ ਸੀ, ਗੁਰਦੁਆਰਿਆਂ, ਸਕੂਲਾਂ 'ਚ ਸਾਰੀ ਜਗ੍ਹਾ ਵੰਡੀ ਜਾ ਰਹੀ। ਹੋਰ ਇਸ ਤਰ੍ਹਾਂ ਦੀਆਂ ਬੁੱਕਸ ਨੇ ਸਾਡੇ ਕੋਲ ਜਿਹੜੀਆਂ ਅਸੀਂ ਲੈ ਕੇ ਵੰਡਦੇ ਨੇ। 45 ਲਾਇਬ੍ਰੇਰੀਆਂ ਅਸੀਂ ਦਿੱਲੀ 'ਚ ਰਨ ਕਰ ਰਹੇ, ਜਿਨ੍ਹਾਂ 4,000 ਤੋਂ ਲੈ ਕੇ 5,000 ਕਿਤਾਬ ਹੈ। ਉਹਨਾਂ ਸਾਰਿਆਂ 'ਚ ਸਾਡੇ ਲਾਇਬ੍ਰੇਰੀਅਨ ਨੇ, ਸਾਡਾ ਸਟਾਫ ਹੈ, ਬਿਲਡਿੰਗਾਂ ਨੇ, ਸਾਰਾ ਕੁਝ ਹੈ। ਉੱਤੇ ਕੁਝ ਨਹੀਂ, ਮੈਂ ਤੁਹਾਨੂੰ ਦੱਸਾਂ, ਮੈਂ ਉਸ ਦਿਨ ਵਿਜ਼ਿਟ ਕਰਨ ਚਲਾ ਗਿਆ ਹਰੀਨਗਰ ਹੀ। ਆਪਣੇ ਇੱਥੇ ਇੱਕ ਲਾਇਬ੍ਰੇਰੀ ਮੈਂ ਆਪਣੇ MLA ਫੰਡ 'ਚੋਂ ਬਣਾਈ ਸੀ, ਉਹਦੇ ਵਿਚਕਾਰ ਤੇ ਸਕੂਲ ਦੇ ਬੱਚੇ ਬੈਠੇ ਆਪਣਾ ਸਕੂਲ ਦਾ ਕੰਮ ਕਰ ਰਹੇ ਸਨ। ਮੈਂ ਪੁੱਛਿਆ, ਬੇਟੇ ਇੱਥੇ ਇੰਨੀਆਂ ਕਿਤਾਬਾਂ, ਤੁਸੀਂ ਇਹਨਾਂ 'ਚ ਕਿਉਂ ਨਹੀਂ ਕੋਈ ਪੜ੍ਹ ਰਹੇ? ਕਹਿੰਦਾ, ਅੰਕਲ ਸਾਡੇ ਘਰ ਜਗ੍ਹਾ ਨਹੀਂ ਹੈ ਜੀ ਆਪਣੇ ਪੜ੍ਹਨ ਜੋਗੀ, ਤੇ ਇਸ ਕਰਕੇ ਅਸੀਂ ਲਾਇਬ੍ਰੇਰੀ 'ਚ ਆ ਕੇ ਪੜ੍ਹ ਰਹੇ ਹਾਂ। ਲੇਕਿਨ ਉਹ ਜਗ੍ਹਾ ਤਾਂ ਪ੍ਰੋਵਾਈਡ ਕਰ ਰਹੇ ਹਾਂ। ਉਸ ਹਰ ਲਾਇਬ੍ਰੇਰੀ 'ਚ 8-9 ਅਖਬਾਰਾਂ ਆਉਂਦੀਆਂ ਡੇਲੀ। ਉਹਦੇ 'ਚ 2 ਹਿੰਦੀ ਦੀਆਂ ਵੀ ਨੇ, 2 ਉਰਦੂ ਦੀਆਂ ਵੀ ਨੇ, ਪੰਜਾਬੀ ਦੀਆਂ ਨੇ, 4-5 ਜਿਹੜੀਆਂ ਛਪਦੀਆਂ ਨੇ ਉਹ ਸਾਰੀਆਂ ਲੈਂਦੇ। ਉੱਥੇ ਬਜ਼ੁਰਗ ਲੋਕ ਆ ਕੇ ਬੈਠਦੇ ਨੇ। ਘਰ ਅੱਜ ਫਲੈਟਾਂ ਦੇ ਵਿਚਕਾਰ 1 ਕਮਰਾ, 2 ਕਮਰੇ, 3 ਕਮਰੇ, ਨਹੀਂ ਜਗ੍ਹਾ ਤੇ ਉੱਥੇ ਹੀ ਆ ਬੈਠਦੇ ਨੇ। ਅਖਬਾਰ ਪੜ੍ਹ ਲਈ, ਕਿਤਾਬ ਪੜ੍ਹ ਲਈ, ਸਭ ਕੁਝ ਪੜ੍ਹ ਲਈ। ਔਰ ਕੋਈ ਲਾਇਬ੍ਰੇਰੀ ਐਸੀ ਨਹੀਂ ਜਿੱਥੇ ਤੁਹਾਨੂੰ 4,000 ਤੋਂ ਘੱਟ ਕਿਤਾਬ ਮਿਲੇ। ਹੁਣ ਮੇਰੇ ਕੋਲ ਰੈਫਰੈਂਸ ਲਾਇਬ੍ਰੇਰੀ ਹੈ, 50,000 ਕਿਤਾਬ ਹੈ ਉਹਦੇ 'ਚ। ਸਾਰੇ ਵਰਲਡ ਦੇ ਵਿਚਕਾਰ ਪੰਜਾਬੀ ਦੇ ਵਿਚਾਰੇ ਕਿਸੇ ਜੀ ਕੋਈ ਵੀ ਕੁਝ ਲਿਖਦਾ ਹੈ ਪੰਜਾਬੀ ਦੇ ਬਾਰੇ, ਇੰਗਲਿਸ਼, ਉਰਦੂ 'ਚ, ਕਿਸੇ ਆਪਣੀ ਲੈਂਗੁਏਜ, ਉਹ ਅਸੀਂ ਬੁੱਕ ਪਰਚੇਜ਼ ਕਰਕੇ ਉਹਦੇ ਰੱਖਦੇ। ਜਿੰਨੇ ਬੱਚੇ PhD ਕਰਦੇ ਨੇ ਸਾਡੇ ਕੋਲ ਆ ਕੇ 4th-4th ਮੰਡਲ ਤੇ ਪੰਜਾਬੀ ਅਕੈਡਮੀ 'ਤੇ ਆ ਕੇ ਪੜ੍ਹਦੇ। ਹੁਣ ਸਿਸੋਦੀਆ ਜੀ ਤੇ ਮੈਂ ਇਹ ਡਿਸਕਸ ਕੀਤਾ ਕਿ ਇੱਥੇ ਮੁਸ਼ਕਲ ਹੋ ਜਾਂਦਾ 4ਥੀ ਮੰਜ਼ਿਲ 'ਤੇ ਆਉਣਾ, ਇੱਥੇ ਰਸ਼ 'ਚ ਆਉਣਾ। ਕੋਈ ਹੋਰ ਜਗ੍ਹਾ ਅਸੀਂ ਪ੍ਰਪੋਜ਼ ਕਰੀਏ ਜਿੱਥੇ ਨੂੰ ਲਈਏ ਤੇ ਦਾ ਜ਼ਿਆਦਾ ਯੂਜ਼ ਕਰੀਏ। 50,000 ਕਿਤਾਬ ਰੈਫਰੈਂਸ ਦੀ ਬੁੱਕ
ਕਿਸੇ ਕੋਲ ਨਹੀਂ, ਸ਼੍ਰੋਮਣੀ ਕਮੇਟੀ ਦੀ ਲਾਇਬ੍ਰੇਰੀ 'ਚ ਨਹੀਂ ਹੈਗੀ ਜਿਹੜੀ ਪੰਜਾਬੀ ਅਕੈਡਮੀ ਕੋਲ ਹੈ। ਸਮਝੇ ਕਿ ਨਹੀਂ? ਉਹ ਤੇ ਉਹਨੂੰ ਸਾਰੇ ਨੂੰ ਕਰ ਰਹੇ ਹਾਂ। ਫਿਰ ਅਸੀਂ ਇੱਕ ਡਿਜੀਟਲ ਲੈਬ ਸ਼ੁਰੂ ਕਰ ਰਹੇ ਹਾਂ। ਅਸੀਂ 2 ਟਾਵਰ ਜਨਕਪੁਰੀ ਜਿਹੜਾ ਹਾਰਟ ਹੈ ਇਹਦੇ ਵਿੱਚ ਲਏ ਨੇ, ਜਿਹੜੇ ਬਾਂਸਾਂ ਦੇ 2 ਟਾਵਰ ਨੇ 4 ਮੰਜ਼ਿਲੇ ਲੱਗੇ ਤੇ 2 ਲਿਫਟਾਂ ਲੱਗੀਆਂ ਦੀਆਂ ਨੇ, ਲਏ ਨੇ ਕਿਰਾਏ ਤੇ 6.5 ਲੱਖ ਰੁਪਏ ਮਹੀਨਾ ਕਿਰਾਇਆ ਦੇ ਰਹੇ। ਉਹਦੇ ਲਈ ਅਸੀਂ ਸਾਰਾ ਸਟੱਡੀ ਕਰਕੇ ਪ੍ਰੋਗਰਾਮ ਬਣਾ ਲਿਆ, ਵੱਡਾ ਅਮਾਊਂਟ ਉਹਦੇ ਤੇ ਖਰਚ ਕਰ ਰਹੇ ਹਾਂ। ਔਰ ਅਸੀਂ ਜਿਹੜੀ ਇਹ ਡਿਜੀਟਲ ਲੈਬ ਬਣਾਵਾਂਗੇ, ਡਿਜੀਟਲ ਲਾਇਬ੍ਰੇਰੀ ਬਣਾਵਾਂਗੇ, ਇਹਦਾ ਡੋਰ ਹਰ ਘਰ 'ਚ ਖੁੱਲ੍ਹੇਗਾ। ਤੁਸੀਂ ਆਪਣੇ ਘਰ 'ਚ ਬੈਠ ਕੇ ਸਾਰਾ ਕੁਝ ਦੇਖ ਸਕਦੇ ਹੋ। ਫਿਰ ਉਹਨੂੰ ਜਿਹੜੀ ਸਾਡੀ ਰੈਫਰੈਂਸ ਲਾਇਬ੍ਰੇਰੀ ਹੈ ਉਹਨੂੰ ਫੀਡ ਕਰੇਗੀ ਕਿ ਤੁਹਾਨੂੰ ਅਗਰ ਡਿਜੀਟਲ ਨਹੀਂ ਫਿਜ਼ੀਕਲੀ ਉਸ ਬੁੱਕ ਨੂੰ ਪੜ੍ਹਨਾ, ਉਹ ਤੁਸੀਂ ਸਾਡੀ ਰੈਫਰੈਂਸ ਲਾਇਬ੍ਰੇਰੀ 'ਚ ਆ ਕੇ ਪੜ੍ਹ ਸਕਦੇ। ਬਹੁਤ ਵਧੀਆ ਉਪਰਾਲਾ ਬੱਲੀ ਸਾਹਿਬ। ਔਰ ਖਾਸ ਤੌਰ ਦੇ ਉੱਤੇ ਸੰਗਤ ਜੀ ਅਸੀਂ ਗੱਲ ਕਰ ਦਈਏ, ਅਸੀਂ ਆਏ ਤੇ ਸੀ ਪੰਜਾਬੀ ਟੀਚਰਾਂ ਦਾ ਜਿਹੜਾ ਮਸਲਾ ਹੈਗਾ ਜੀ, ਕਿ ਇਹ ਇੱਥੇ ਸੀਮਤ ਨਹੀਂ ਕਿ ਮੈਂ ਕੁਝ ਆਪਣੇ ਦਿਮਾਗ ਨਾਲ ਕਰਦਾ ਜਾ ਰਿਹਾ। ਮੈਂ ਹੁਣ ਚੰਡੀਗੜ੍ਹ ਮੀਟਿੰਗ 'ਤੇ ਗਿਆ ਸਾਂ, ਪੰਜਾਬ ਦੇ ਜਿਤਨੇ ਐਕਸਪਰਟ ਨੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਮੀਟਿੰਗ ਲਈ ਹੈ। ਹੁਣ ਨੈਕਸਟ ਵੀਕ ਮੇਰੀ ਸਾਰੀ ਗਵਰਨਿੰਗ ਬਾਡੀ ਜਾ ਰਹੀ ਹੈ ਉਹਨਾਂ ਦੇਖਣ ਦੇ ਲਈ ਕਿ ਨਾ ਆਪਣਾ ਜਿਹੜਾ ਇਹਨਾਂ ਨੇ ਜੰਗੇ ਆਜ਼ਾਦੀ ਬਣਾਇਆ ਜਾਂ ਵਿਰਾਸਤ ਸਿੱਖ ਬਣਾਇਆ, ਤਾਂ ਜੋ ਉਹਨਾਂ ਕੋਲੋਂ ਵੀ ਕੁਝ ਅਸੀਂ ਲੈ ਕੇ ਇਹਨਾਂ ਟਾਵਰਾਂ ਦੇ ਵਿਚਕਾਰ ਲਗਾ ਸਕੀਏ। ਮਤਲਬ ਜਿੱਥੇ ਕਿਧਰੇ ਸਾਨੂੰ ਪੰਜਾਬੀ ਦੇ ਲਈ ਕੁਝ ਵੀ ਮਿਲਦਾ, ਕਿਸੇ ਵੀ ਸਰਕਾਰ ਨੇ ਕੰਮ ਕੀਤਾ, ਉਹਨੂੰ ਅਸੀਂ ਦਿੱਲੀ 'ਚ ਅਪਣਾਉਣਾ ਚਾਹੁੰਦੇ। ਇਹ ਜਦੋਂ ਸਾਡੀ ਇਹ ਡਿਜੀਟਲ ਲਾਇਬ੍ਰੇਰੀ ਸ਼ੁਰੂ ਹੋ ਜਾਏਗੀ ਨਾ, ਐਸੇ ਸਾਲ 'ਚ ਹੀ ਸ਼ੁਰੂ ਕਰ ਦਿਆਂਗੇ ਜਿਸ ਢੰਗ ਨਾਲ ਅਸੀਂ ਚੱਲਦੇ, ਅਤੇ ਕਿਸੇ ਨੂੰ ਬੁੱਕਸ ਨੂੰ ਯਾਨੀ ਕਰਨ ਲਈ ਦੂਜੀ ਜਗ੍ਹਾ ਜਾਣ ਦੀ ਲੋੜ ਨਹੀਂ ਪਏਗੀ। ਇਸ ਲਾਇਬ੍ਰੇਰੀ ਦਾ ਦਰਵਾਜ਼ਾ ਹਰ ਉਸ ਪੰਜਾਬੀ ਲਵਰ ਦੇ ਘਰ 'ਚ ਖੁੱਲ੍ਹੇਗਾ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ। ਉਹਨੇ ਘਰ ਬੈਠਿਆਂ ਕੰਪਿਊਟਰ 'ਤੇ ਖੋਲ੍ਹ ਲੈਣਾ। ਇਹਦੇ ਉੱਤੇ ਇੱਕ ਫਲੋਰ 'ਤੇ ਅਸੀਂ ਸੋਚ ਰਹੇ ਹਾਂ 5-7 ਫਿਲਮਾਂ ਬਣਾਉਣ ਲਈ, ਕੋਈ ਸਾਡੇ ਕੋਲ ਆਲਰੇਡੀ ਬਣੀਆਂ ਹੋਈਆਂ ਫਿਲਮਾਂ ਵੀ ਹਨ, ਤਾਂ ਜੋ ਉੱਤੇ ਜਿਹੜਾ ਜਾਏ ਉਹਨੂੰ ਅੱਧੇ ਘੰਟੇ ਦਾ ਸ਼ੋਅ ਚੱਲਦਾ ਰਹੇ ਸਾਰਾ ਦਿਨ। 8 ਘੰਟੇ ਜਿਹੜੀ ਖੁੱਲ੍ਹੀ ਹੁੰਦੀ ਨਾ, ਜਿੰਨੀ ਲਾਇਬ੍ਰੇਰੀ ਖੁੱਲ੍ਹੇਗੀ, ਜਿੰਨਾ ਵਿਜ਼ਟਰ ਜਾਏ ਉਹਨੂੰ ਉੱਤੇ ਜਾਏ। ਡਿਜੀਟਲ ਥੀਏਟਰ ਵਾਲਾ ਕੰਮ ਡਿਜੀਟਲ ਦਾ ਇੱਕ ਅੱਧੇ ਘੰਟੇ ਦਾ ਥੀਏਟਰ 'ਚੋਂ ਤੱਕਦਾ ਜਾਏ, ਸ਼ੋਅ ਚੱਲਦਾ ਜਾਏ, ਫਿਰ ਆ ਜਾਣ ਦੂਜੇ ਬੰਦੇ, ਆ ਜਾਣ ਤੀਜੇ ਬੰਦੇ, ਆ ਜਾਣ। ਬਿਲਕੁਲ ਪਲਾਨਿੰਗ ਹੈ। ਅਸੀਂ ਵੀ ਉਮੀਦ। ਔਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ, ਇਹਦੇ ਲਈ ਫੰਡ ਦੀ ਕੋਈ ਕਮੀ ਨਹੀਂ। ਮੈਨੂੰ ਕੇਜਰੀਵਾਲ ਸਾਹਿਬ ਨੇ ਔਰ ਮੇਰੇ ਡਾਇਰੈਕਟਰ ਆਪਣੇ ਜਿਹੜੇ ਨੇ ਆਪਣਾ ਚੇਅਰਮੈਨ ਸਾਹਿਬ ਸ਼ੋਦੀਆ ਸਾਹਿਬ ਨੇ ਕਹਿ ਰੱਖਿਆ 10 ਕਰੋੜ ਰੁਪਈਆ ਤਾਂ ਉਹਨਾਂ ਨੇ ਮੇਰੇ 'ਤੇ ਰੱਖ ਹੀ ਦਿੱਤਾ ਨਾ, ਮੇਰੇ ਵਾਸਤੇ, ਮੇਰੇ ਫੰਡ 'ਤੇ ਮੈਨੂੰ ਰਿਲੀਜ਼ ਕਰ ਦਿੱਤਾ ਕਿ ਕਿੰਝ ਖਰਚ ਕਰਨਾ, ਕਿੰਝ ਕਰਨਾ ਤੁਸੀਂ ਦੇਖ ਲਓ। 10 ਕਰੋੜ ਤਾਂ ਦੇ ਹੀ ਦਿੱਤਾ। ਇਹਦੇ ਤੋਂ ਸਿਵਾਏ ਵੀ ਉਹਨਾਂ ਕਿਹਾ ਕਿ ਤੇਰੀ ਸੋਚ ਹੈ, ਜੋ ਜਿੰਨਾ ਪੈਸਾ ਚਾਹੀਦਾ ਆ ਕੇ ਡਿਸਕਸ ਕਰ ਲਿਆ ਤਾਂ ਉਹਨਾਂ ਫੰਡ ਅਸੀਂ ਤੈਨੂੰ ਦੇਣ ਨੂੰ ਤਿਆਰ। ਅਸੀਂ ਇਹ ਕਿਉਂਕਿ ਇਹ ਪੰਜਾਬੀ ਨਹੀਂ ਹੈ। ਜਦੋਂ ਪੰਜਾਬੀ ਲਈ ਮੈਨੂੰ ਮੈਕਸੀਮਮ ਫੰਡ ਦੇਣ ਨੂੰ ਤਿਆਰ ਆ, ਅੱਜ ਤੱਕ ਕੋਈ ਪ੍ਰੋਗਰਾਮ ਕੁਝ ਕਰਕੇ ਉਹਨਾਂ ਨੇ ਨਾ ਨਹੀਂ ਕੀਤੀ, ਜਿੰਨਾ ਮਰਜ਼ੀ ਖਰਚ ਕਰ। ਤੁਹਾਨੂੰ ਅਸੀਂ ਦੇਖਿਆ ਹੋਣਾ, ਅਸੀਂ ਛੋਟੇ ਸਾਹਿਬਜ਼ਾਦਿਆਂ ਦਾ ਅਜੇ ਧਾਰਮਿਕ ਪ੍ਰੋਗਰਾਮ ਨੇ ਨਾ, ਅਸੀਂ ਬਣਾਇਆ ਉੱਥੇ 2 ਦਿਨ ਲਾਇਆ ਰੱਖਿਆ ਉੱਥੇ ਸਾਰੇ, ਔਰ ਕੋਈ ਵਧੀਆ ਤੋਂ ਵਧੀਆ ਰਾਗੀ ਜਿੱਥੇ ਬਣਾਉਣ ਵਧੀਆ ਤੋਂ ਉਹਦੀ ਖਰਚ ਕੀਤਾ, ਕੋਈ ਫੰਡ ਦੀ ਕਮੀ। ਕੇਜਰੀਵਾਲ ਸਾਹਿਬ ਖੁਦ ਆਏ, ਸਾਰਾ ਪ੍ਰੈਸ ਆਇਆ, ਸਾਰਾ ਕੁਝ ਆਇਆ, ਉਹਨੇ ਕਵਰ ਕੀਤਾ ਇਹਨੂੰ। ਅੰਮ੍ਰਿਤਸਰ ਤੋਂ ਗੁਰੂ ਤੇਗ ਬਹਾਦਰ ਜੀ ਦਾ ਨਗਰ ਕੀਰਤਨ ਆਇਆ, ਭਾਵੇਂ ਕਰੋਨਾ ਕਰਕੇ ਬੜੀਆਂ ਪਾਬੰਦੀਆਂ ਸਨ, ਅਸਾਂ ਫਿਰ ਵੀ ਉਹਦਾ ਪੰਜਾਬੀ ਅਕੈਡਮੀ ਵੱਲੋਂ ਬਕਾਇਦਾ ਸਟੇਜ ਲਾ ਕੇ, ਰਾਗੀ ਜੱਥੇ ਬੁਲਾ ਕੇ, ਢਾਡੀ ਜੱਥੇ ਬੁਲਾ ਕੇ, ਔਰ ਬਕਾਇਦਾ ਲੰਗਰ ਦੀ ਸੇਵਾ ਚਲੋ ਅਸੀਂ ਸਪਾਂਸਰ ਕਰਾ ਦਿੱਤੀ, ਕਿਉਂਕਿ ਅਸੀਂ ਇਹਦੇ 'ਤੇ ਖਰਚ ਨਹੀਂ ਕਰ ਸਕਦੇ ਸੀ। ਕੋਈ ਤੁਹਾਡੇ ਵਾਲੇ ਲੋਕਾਂ ਨੇ ਕੋਲੋਂ ਸਪਾਂਸਰ ਕਰਾ ਦਿੱਤੀ, ਉਹਨਾਂ ਲੰਗਰ ਵੀ ਲਾਇਆ, ਸਭ ਕੁਝ ਲਾਇਆ। ਲੇਕਿਨ ਪੰਜਾਬੀ ਅਕੈਡਮੀ ਨੇ ਐਡਾ ਵੱਡਾ ਉਪਰਾਲਾ ਕੀਤਾ। ਇਸ ਤੌਰ ਦੇ ਵਿਚਕਾਰ ਵੀ ਜਦੋਂ ਹਰ ਤਰ੍ਹਾਂ ਦੀ ਬੰਦਸ਼ ਸਾਡੇ ਵਿਚਕਾਰ ਹੈ, ਅਸੀਂ ਕਿਸੇ ਟੀਚਰ ਨੂੰ ਵੀ ਉਹ ਨਹੀਂ ਕਰਨਾ ਚਾਹਤੇ। ਪਹਿਲੀ ਵਾਰੀ ਇਹ ਹੋਇਆ ਕਿ ਸਾਡੇ ਕੋਲ 33 ਟੀਚਰਾਂ ਨੇ, 33 ਜਿਨ੍ਹਾਂ ਨੇ BEd ਕੀਤੀ ਦੀ ਹੈ ਔਰ BA ਤੱਕ ਪੰਜਾਬੀ ਹੈ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਰੈਗੂਲਰ TITT ਦੀ ਵੀ ਪਾਸ ਕਰ ਦਿੱਤਾ, ਸਭ ਨੂੰ TGT ਬਣਾ ਦਿੱਤਾ। 67,000 ਦੇ ਗ੍ਰੇਡ 'ਚ ਆ ਜਾਣੀ ਹੈ ਸਾਰੀ। ਲੇਕਿਨ ਮੇਰੇ ਪਾਸ ਕਰਨ ਤੋਂ ਬਾਅਦ ਔਰ ਮੇਰੀ ਐਜੂਕੇਸ਼ਨ ਕਮੇਟੀ ਦੇ ਪਾਸ ਕਰਨ ਤੋਂ ਬਾਅਦ ਫਿਰ ਫਾਈਲ ਜਾਂਦੀ ਹੈ ਮੇਰੇ ਚੇਅਰਮੈਨ ਸਾਹਿਬ। ਚੇਅਰਮੈਨ ਸਾਹਿਬ ਅਪਰੂਵ ਕਰ ਦਿੰਦੇ ਨੇ, ਫਿਰ ਫੁੱਲ ਗਵਰਨਿੰਗ ਬਾਡੀ ਅਪਰੂਵ ਕਰਦੀ ਹੈ। ਜਦੋਂ ਚੇਅਰਮੈਨ ਸਾਹਿਬ ਖੁਦ ਬਣਦੇ, ਫਿਰ
ਕਿਉਂਕਿ ਤਨਖਾਹ ਜਿਹੜੀ ਆ ਹਮੇਸ਼ਾ ਫਾਈਨੈਂਸ ਡਿਪਾਰਟਮੈਂਟ ਤੋਂ ਆਉਣਾ ਪੈਸਾ, ਸੈਂਕਸ਼ਨ ਜ਼ਰੂਰ ਲੈਣੀ ਪੈਂਦੀ। ਇੱਕ ਵਾਰ ਫਾਈਲ ਉਹਨਾਂ ਕੋਲ ਜਾਏਗੀ 10 ਦਿਨ 15 ਦਿਨ ਉਹਨਾਂ ਕੋਲ ਵੀ ਲੱਗਦੇ ਨੇ। ਲੇਕਿਨ ਇਸ ਸਾਲ ਦੇ ਵਿਚਕਾਰ 33 ਦੇ 33 ਰੱਬ ਨੇ ਸੁੱਖ ਕੀਤਾ, ਗੁਰੂ ਰਾਮਦਾਸ ਨੇ, ਤੇ ਸਾਰੀਆਂ ਹੀ ਜਿਹੜੀਆਂ ਬਣ ਜਾਣੀਆਂ TGT। ਅਸੀਂ ਹੋਰ ਵੀ ਜਿੰਨੇ ਸਾਡੇ ਇੰਪਲਾਈ, ਸਾਡੇ 52 ਜਗ੍ਹਾ 'ਤੇ ਪੰਜਾਬੀ ਦੇ ਪੜ੍ਹਾਉਣ ਵਾਸਤੇ ਸੈਂਟਰ ਚੱਲ ਰਹੇ। ਕੋਈ ਗੁਰਦੁਆਰਾ ਕਮੇਟੀ, ਲੋਕਲ ਗੁਰਦੁਆਰਾ ਕਮੇਟੀ, ਸਿੰਘ ਸਭਾ ਵਗੈਰਾ ਸਿੰਘ ਸਭਾ ਹੋਏ, ਕੋਈ ਹੋਰ ਗੁਰਦੁਆਰਾ ਹੋਏ, ਜਿਹੜਾ ਕਹਿ ਦਿੰਦਾ ਕਿ ਇਹ ਸਾਡੇ ਕੋਲ 15-20 ਬੱਚੇ ਆਨੇ ਪੰਜਾਬੀ ਪੜ੍ਹਨਾ ਚਾਹੁੰਦੇ, ਅਸੀਂ ਉਹਨਾਂ ਕਹਿੰਦੇ ਤੁਸੀਂ ਆਧਾਰ ਕਾਰਡ ਦੇ ਦਿਓ ਇਹਨਾਂ ਦਾ। ਕੁਆਲੀਫਾਈਡ, ਨੋਵੈਲ ਕੁਆਲੀਫਾਈਡ, ਅਸੀਂ 3 ਕੈਟਾਗਰੀ ਰੱਖੀਆਂ ਦੀਆਂ ਟੀਚਰਾਂ ਦੀਆਂ। ਅਸੀਂ ਕਹਿੰਦੇ ਤੁਸੀਂ ਆਪਣੀ ਮਰਜ਼ੀ ਦੀ ਆਪਣੇ ਇਲਾਕੇ ਦੀ, ਕਿਉਂਕਿ ਕਿਹੜੀ ਵਿਚਾਰੀ ਆਈ 9-10 ਹਜ਼ਾਰ ਪਿੱਛੇ ਦੂਰੋਂ, ਉਹਨੇ 2 ਘੰਟੇ ਲਈ ਆਉਣਾ, ਆ ਕੇ ਪੜ੍ਹਾਏ, ਅਸੀਂ ਉਹਨੂੰ ਤਨਖਾਹ ਦੇ ਦਿੰਦੇ ਹਾਂ, ਕਿਤਾਬਾਂ ਦੇ ਦਿੰਦੇ ਹਾਂ, ਹਰ ਕੁਝ ਦੇ ਦਿੰਦੇ ਹਾਂ, ਬੱਚਿਆਂ ਨੂੰ ਲਿਖਣ ਪੜ੍ਹਨ ਦਾ ਸਮਾਨ ਦਿੰਦੇ ਹਾਂ। ਪੰਜਾਬੀ ਅਕੈਡਮੀ 52 ਜਗ੍ਹਾ ਸਾਡੇ ਸੈਂਟਰ ਚੱਲ ਰਹੇ, ਔਰ ਵਾਹਿਗੁਰੂ ਨੇ ਸੁੱਖ ਕੀਤਾ ਤੇ ਇਸ ਸਾਲ 'ਚ ਅਸੀਂ 10 ਵੀ ਹੋਰ ਖੋਲ੍ਹਦੇ ਹਾਂ। ਕਹਿ ਰੱਖਿਆ ਗੁਰਦੁਆਰਾ ਕਮੇਟੀਆਂ ਨੂੰ, ਅਪਰੋਚ ਵੀ ਕਰ ਰਹੀਆਂ। ਸਾਡਾ ਪ੍ਰਚਾਰ ਥੋੜ੍ਹਾ ਘੱਟ ਹੈ, ਕਰ ਨਹੀਂ ਸਕਦੇ ਸੀ ਕਰੋਨਾ ਕਰਕੇ ਸੀ। ਜਿਨ੍ਹਾਂ ਨੂੰ ਪਤਾ ਲੱਗਦਾ ਉਹ ਆ ਜਾਂਦੇ ਨੇ। ਹੁਣ ਭਾਈ ਜੋਗਾ ਸਿੰਘ ਵਾਲੇ ਪਟੇਲ ਨਗਰ ਆਏ ਤਾਂ ਉੱਥੇ ਸੈਂਟਰ ਚਾਲੂ ਕਰ ਦਿੱਤਾ, ਖੋਲ੍ਹ ਦਿੱਤਾ। ਕੱਲ੍ਹ ਮੇਰੇ ਕੋਲ ਆਏ ਸੀ ਸਾਡੇ ਆਨੰਦ ਸਾਹਿਬ, ਉਹ ਨਰੈਣੇ ਲਈ ਕਹਿ ਰਹੇ ਸਨ। ਮੈਂ ਕਿਹਾ ਨਰੈਣੇ ਵੀ ਖੋਲ੍ਹ ਦਿਆ ਸਾਨੂੰ, ਕਿ ਤੁਸੀਂ ਸਾਨੂੰ 15 ਬੰਦਿਆਂ ਦੇ ਆਧਾਰ ਕਾਰਡ ਦੇ ਦਿਓ, ਉੱਥੇ ਹੀ ਕੋਈ ਲੱਭ ਲਓ। ਕਹਿੰਦੇ ਲੱਭਾਂਗੇ ਕਿੱਥੋਂ ਟੀਚਰ। ਮੈਂ ਕਿਹਾ ਦੇਖੋ ਬੜੇ ਘਰ ਇਹੋ ਜਿਹੇ ਬੈਠੇ ਜੀ, ਕਿਤੇ ਕੁਝ ਬੱਚੀ ਦਾ ਪਰਿਵਾਰ 'ਚ ਝਗੜਾ ਕੁਝ ਹੈ, ਉਹ ਬੈਠੀਆਂ, ਉਹਨਾਂ ਨੂੰ 10,000 'ਚ 2 ਘੰਟੇ ਜਾਣ 'ਚ ਗੁਜ਼ਾਰਾ ਹੋ ਜਾਂਦਾ। ਉਹਨਾਂ ਲਈ ਬੜੀ ਵੱਡੀ ਸਪੋਰਟ ਹੋ ਜਾਂਦੀ ਹੈ। ਅਤੇ ਤੁਸੀਂ ਲੱਭੋਗੇ ਤਾਂ ਲੱਭ ਜਾਣੀਆਂ। ਤੁਸੀਂ ਇੱਕ ਵਾਰੀ ਕੋਸ਼ਿਸ਼ ਕਰੋ, ਅਨਾਊਂਸਮੈਂਟ ਕਰੋ ਕਿ 10 ਕੇਸ ਤੁਹਾਡੇ ਕੋਲ ਆ ਜਾਣਗੇ, 10 'ਚੋਂ ਇੱਕ ਚੁਣ ਕੇ ਮੈਨੂੰ ਦੇ ਦਿਓ। ਮੈਂ ਤਾਂ ਦਖਲ ਵੀ ਨਹੀਂ ਦੇਣਾ ਚਾਹੁੰਦਾ, ਤੇ ਤੁਸੀਂ ਉਹਨੂੰ 2 ਘੰਟੇ ਪੜ੍ਹਾਏ ਕਰੇ, ਔਰ ਕਰਾਂਗੇ ਅਸੀਂ 10 ਵੀ ਹੋਰ ਜਗ੍ਹਾ ਕਰ ਦੇਂਗੇ। ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਜਗ੍ਹਾ ਹੋਵੇ। ਬਿਲਕੁਲ ਜੀ, ਅਸੀਂ ਤੁਹਾਡੀ ਇਹ ਜਿਹੜੀ ਗੱਲ ਹੈਗੀ ਹੈ ਪੂਰੀ ਦੁਨੀਆ ਤੱਕ ਘੱਟੋ ਘੱਟ ਦਿੱਲੀ ਦੇ ਅੰਦਰ ਜ਼ਰੂਰ। ਫਿਰ ਸਾਡੀਆਂ 45 ਲਾਇਬ੍ਰੇਰੀਆਂ ਨੇ, ਅਸੀਂ ਹੋਰ ਵੀ ਖੋਲ੍ਹਣਾ ਚਾਹੁੰਦੇ। ਸਾਨੂੰ ਜਗ੍ਹਾ ਚਾਹੀਦੀ ਹੈ। ਕੋਈ ਗੁਰਦੁਆਰਾ ਕਮੇਟੀ ਹੈ ਉਹ ਜੇ 2 ਕਮਰਿਆਂ ਜਿੰਨੀ ਜਗ੍ਹਾ ਦੇ ਦੇ ਪੰਜਾਬੀ ਅਕੈਡਮੀ ਨੂੰ, ਮੈਂ ਉੱਥੇ 4,000-5,000 ਕਿਤਾਬ ਲਗਾ ਦਿਆਂ, ਹਰ ਲੇਖਕ ਦੀ ਕਿਤਾਬ ਲਗਾ ਦੇ। ਫਿਰ ਅਸੀਂ ਹਰ ਲੇਖਕ ਨੂੰ ਇਨਕਰੇਜ ਕਰਨੇ ਹਾਂ। ਸਾਡੇ ਸਾਲਾਨਾ ਇਨਾਮ ਨੇ, 9 ਇਨਾਮ ਦਿੰਦੇ ਹਾਂ ਅਸੀਂ। ਪਿਛਲੇ ਸਾਲਾਂ 'ਚ ਕਰੋਨਾ ਕਰਕੇ ਕੁਝ ਨਹੀਂ ਹੋਇਆ, ਹੁਣ ਐਤਕੀ ਦੇ ਰਹੇ ਹਾਂ। ਬੈਸਟ ਰਾਈਟਰ ਦਾ, ਬੈਸਟ ਪੱਤਰਕਾਰਤਾ ਦਾ ਇਨਾਮ, ਸਭ ਤਰ੍ਹਾਂ ਦੀ ਅਚੀਵਮੈਂਟ ਦਾ ਸਾਂਝਾ ਇਨਾਮ, 1.25 ਲੱਖ ਰੁਪਏ ਦਾ ਇਨਾਮ ਹੈ। ਉਹ ਉਹਨੂੰ ਦੁਸ਼ਾਲਾ ਦਿੰਦੇ ਹਾਂ, ਆਪਣੀ ਇਹ ਦਿੰਦੇ ਹਾਂ, ਕੀ ਨਾਮ ਸਨਮਾਨ ਦਿੰਦੇ। ਉਂਝ ਵੀ ਲੇਖਕਾਂ ਨੂੰ ਜਿਹੜੇ ਪੁਰਾਣੇ ਆਏ ਨੇ, ਘਰਾਂ 'ਚ ਕੁਝ ਨਹੀਂ ਕਰ ਸਕਦੇ, ਉਹਨਾਂ ਨੂੰ ਪੈਨਸ਼ਨਾਂ ਦੇ ਰਹੇ। ਇਹੋ ਜਿਹੇ ਹੈ ਨੇ 8-10 ਕੇਸ ਜਿਨ੍ਹਾਂ ਨੂੰ ਅਸੀਂ ਪੈਨਸ਼ਨ ਰੈਗੂਲਰ ਪੇ ਕਰ ਰਹੇ। ਹੋਰ ਵੀ ਕੋਈ ਕੇਸ ਅਪਲਾਈ ਕਰਦਾ ਉਹਨੂੰ ਵੀ ਦੇ ਸਕਦੇ। ਤੁਸੀਂ ਉਸ ਦਿਨ ਇਹ ਗੱਲ ਕਹੀਏ, ਤੁਸੀਂ ਵੀ ਕਹੀਏ ਅਤੇ ਜੀਕੇ ਸਾਹਿਬ ਨੇ ਕਹੀ। ਉਹ ਵੈਸੇ ਕੱਚੀ ਗੱਲ ਮੂੰਹ ਕੱਢ ਨਹੀਂ ਹੁੰਦਾ। ਜੀਕੇ ਪੋਲੀਟੀਸ਼ੀਅਨ ਆ, ਪੋਲੀਟੀਕਲ ਫੈਮਿਲੀ ਤੋਂ ਬਿਲੋਂਗ ਕਰਦਾ, ਕਿ ਇਹ ਆਰਟਿਸਟਾਂ ਨੂੰ ਤੁਸੀਂ ਲੱਖਾਂ ਕਰੋੜਾਂ ਰੁਪਏ ਲਾ ਦਿੰਦੇ ਹੋ। ਇਹਦੀ ਬਜਾਏ ਮੈਂ ਕਹਿੰਦਾ ਜੀ ਇਹ ਨਾ ਲਾਈਏ ਤਾਂ ਸਾਡਾ ਸੱਭਿਆਚਾਰ ਖਤਮ ਹੋ ਜਾਏਗਾ। ਪੰਜਾਬੀ ਅਕੈਡਮੀ ਤੋਂ ਵੱਡੇ ਵੱਡੇ ਆਰਟਿਸਟ ਜਿਹੜੇ ਨਾ ਤੁਸੀਂ ਨਾਂ ਲਓਗੇ, ਉਹ ਪੰਜਾਬੀ ਅਕੈਡਮੀ ਦੇ ਥਰੂ ਆਏ ਨੇ। ਆ ਸਟੇਜਾਂ 'ਤੇ ਬੜਾ ਨਾਂ ਆਇਆ। ਅਤੇ ਅਸੀਂ ਤੇ ਜਿਹੜੇ ਅਪਕਮਿੰਗ ਨੇ ਉਹਨਾਂ ਨੂੰ ਇਨਕਰੇਜ ਕਰਨ ਦੇ ਜ਼ਿਆਦਾ ਜ਼ੋਰ ਦਿੰਦੇ ਹਾਂ। ਕਿਸੇ ਇਲਾਕੇ 'ਚੋਂ ਕੋਈ ਆਦਮੀ ਵੈਲਫੇਅਰ ਐਸੋਸੀਏਸ਼ਨ ਸਾਨੂੰ ਲਿਖ ਕੇ ਦਿੰਦੀ ਸੀ, ਕਿ ਉਹ ਪਹਿਲੇ ਮੈਂ ਚੇਅਰਮੈਨ ਹਾਂ, ਮੈਂ ਲੈਂਗੁਏਜ ਮਿਨਿਸਟਰ ਵੀ ਹਾਂ, ਉਦੋਂ ਸਾਰੀਆਂ ਅਕੈਡਮੀਆਂ ਮੇਰੇ ਕੋਲ ਸਨ। ਅਤੇ ਅਸੀਂ ਜਿਹੜਾ ਵੀ ਵੈਲਫੇਅਰ ਐਸੋਸੀਏਸ਼ਨ ਲਿਖ ਦਿੰਦੀ ਹੈ, ਮੈਂ ਇੱਥੇ ਪ੍ਰੋਗਰਾਮ ਕਰਨਾ ਚਾਹੁੰਦਾ, ਅਸੀਂ ਕਹਿੰਦੇ ਸਟੇਜ 'ਤੇ ਤੂੰ ਲਾ ਦੇ ਆਰਟਿਸਟ, ਅਸੀਂ ਭੇਜ ਦਿਆਂਗੇ। ਸੈਂਕੜੇ ਆਰਟਿਸਟਾਂ ਦੀ ਰੋਟੀ ਰੋਜੀ ਪੰਜਾਬੀ ਅਕੈਡਮੀ ਤੋਂ ਚੱਲਦੀ ਰਹੀ ਹੈ, ਅਤੇ ਚੱਲਦੀ ਸੀ। ਇਹ ਕਰੋਨਾ 'ਚ ਬੰਦ ਹੋਈ ਹੈ। ਫਿਰ ਇਹ ਪੀਰੀਅਡ ਖਤਮ ਹੋਏ। ਇਸ ਸਾਲ ਵੀ ਸਾਨੂੰ ਸਰਕਾਰ ਨੇ ਇਹਦੇ ਲਈ ਫੰਡ ਦਿੱਤਾ ਕਿ ਜੇ ਇਸ ਤੋਂ ਪਹਿਲੇ ਛੂਟ ਹੋ ਗਈ ਤਾਂ ਅਸੀਂ ਅਪ੍ਰੈਲ ਤੱਕ ਕਈਆਂ ਨੂੰ ਦੇ ਦਿਆਂਗੇ। ਇਹਨਾਂ ਨੂੰ ਅੱਜ ਤੁਸੀਂ ਇਹ ਸੋਚੋ ਅਸੀਂ ਬੰਦ ਕਰ ਦਿੰਦੇ ਹਾਂ। ਮੰਨ ਲਓ ਇਹ ਜਿਹੜੇ ਅਪਕਮਿੰਗ ਸਟਾਰ ਨੇ, ਇਹਨਾਂ ਨੂੰ ਕੌਣ ਮੌਕਾ ਦੇਗਾ ਪੰਜਾਬੀ ਦਿਆਂ ਨੂੰ? ਮੇਰੇ ਕੋਲ ਤਾਂ ਸਰਕਾਰੀ ਫੰਡ ਆ, ਮੈਂ ਦੇ ਦੇਣਾ। ਤੁਸੀਂ ਆਪਣੇ ਘਰੋਂ ਮੌਕਾ ਦਿਓਗੇ? ਨਹੀਂ ਦੇ ਸਕਦੇ। ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ, ਬਿਲਕੁਲ ਸੰਸਥਾ ਹੈ, ਕਿਤੇ ਸੰਸਥਾ ਸਰਕਾਰੀ ਪੈਸਾ ਮੈਂ ਦੇ ਰਿਹਾ। ਇਸੇ ਫੰਡ ਲਈ ਮੈਨੂੰ ਫੰਡ ਦਿੱਤਾ ਗਿਆ। ਅੱਜ ਵੀ 10 ਕਰੋੜ ਦੇ ਲਗਭਗ ਫੰਡ ਹੈਗਾ, ਲੇਕਿਨ ਪਿਛਲੇ ਸਾਲ ਵੀ ਜਾਇਆ ਗਿਆ ਕਰੋਨਾ ਕਰਕੇ। ਜੇ ਐਤਕੀ ਪਾਬੰਦੀਆਂ ਨਾਲ ਹਟੀਆਂ ਜਾਇਆ ਜਾਣਗੀਆਂ।
ਬਿਲਕੁਲ ਬੱਲੀ ਸਾਹਿਬ, ਮੈਂ ਇਸ ਗੱਲ ਦੇ ਉੱਤੇ ਐਪਰੀਸ਼ੀਏਟ ਕਰਾਂਗਾ ਵੀ ਪੰਜਾਬੀ ਅਕੈਡਮੀ 'ਚ ਜਿਹੜੇ ਤੁਸੀਂ ਕੰਮ ਕਰਨਾ ਚਾਹੁੰਦੇ ਤੁਸੀਂ ਇਹ ਗੱਲ ਕਹੀ ਹੈ ਨਾ ਉਸ ਦਿਨ ਤੁਹਾਨੂੰ ਯਾਦ ਹੋਣਾ, ਮੈਂ ਤੁਹਾਡੀ ਪੜ੍ਹੀ ਸੁਣੀ ਇਹਦੇ 'ਚ ਵੀਡੀਓ ਦੇ ਵਿੱਚ ਕਹਾ ਇਹ ਉਹਨਾਂ ਨੂੰ ਅਪਕਮਿੰਗ ਸਟਾਰਸ ਨੂੰ ਹੌਸਲਾ ਵਧਾਈ ਕਰਨੀ, ਉਹਨਾਂ ਦੀ ਰੋਟੀ ਰੋਜੀ ਦਾ ਫਿਕਰ ਰੱਖਣਾ, ਮੇਰਾ ਸੱਭਿਆਚਾਰ ਤੇ ਮੇਰੀ ਪੰਜਾਬੀ ਸਭਿਅਤਾ ਜ਼ਿੰਦਾ ਰਹੇ, ਇਹ ਇਹਨਾਂ ਨੂੰ ਜਿੰਦਾ ਕਰਨਾ ਜ਼ਰੂਰੀ ਹੈ। ਨਹੀਂ ਬੱਲੀ ਸਾਹਿਬ, ਮੈਂ ਤੇ ਤੁਹਾਨੂੰ ਰੋਕਾਂਗਾ, ਤੁਸੀਂ ਨਹੀਂ ਮੈਂ ਤੁਹਾਡੀ ਗੱਲ ਸੁਣਨਾ, ਤੁਸੀਂ ਆਪਣੀ ਗੱਲ ਕੀਤੀ ਵੀ ਮੇਰਾ ਜ਼ਿਕਰ ਕੀਤਾ ਹੈਗਾ, ਮੈਂ ਉਸ ਮੇਰੀ ਐਡ ਕਰਨਾ ਚਾਹੁੰਦਾ ਜੀ ਇੱਕ ਮੈਂ ਵੀ ਆਪਣੀ ਆਪ ਜੀ ਦੀ ਗੱਲ ਦਾ ਜਵਾਬ ਦੇ ਦਿਆਂ, ਮੈਂ ਆਪ ਜੀ ਦੀ ਗੱਲ ਦਾ ਜਵਾਬ ਦੇ ਦਿਆਂ ਬੱਲੀ ਸਾਹਿਬ। ਕਿਹਦੇ ਮੁਕਾਬਲੇ ਕਰਾਏ ਸਨ, ਹੁਣ ਇਹਨਾਂ ਨੂੰ ਗੱਤਕਾ ਜਿਹੜੇ ਖੇਲਦੇ ਨੇ ਸਾਡੀ ਪੰਜਾਬੀ ਦੀ ਗੇਮ ਹੈ, ਭੰਗੜਾ ਪੰਜਾਬੀ ਦਾ ਇੱਕ ਨਾਚ ਨਹੀਂ, ਸਾਡੀ ਸਭਿਅਤਾ, ਗਿੱਧਾ ਸਾਡੀ ਸਭਿਅਤਾ, ਜੇ ਇਹਨਾਂ ਆਰਟਿਸਟਾਂ ਨੂੰ ਅਸੀਂ ਪੈਸਾ ਦੇ ਕੇ ਜ਼ਿੰਦਾ ਨਹੀਂ ਰੱਖਾਂਗੇ ਤਾਂ ਕੱਲ੍ਹ ਕਿਸੇ ਦਾ ਵੀ ਇੰਟਰਸਟ ਖਤਮ ਹੋ ਜਾਏਗਾ। ਹੁਣ ਵੀ ਮੇਰੇ ਕੋਲ ਇਹ 22 ਗੁਰਦੁਆਰੇ ਨੇ ਸ਼ਾਮਨਗਰ, ਚਾਂਦਨਗਰ ਦੇ ਵਿਚਕਾਰ, ਇਹਨਾਂ ਦੇ ਪ੍ਰਧਾਨ ਆਏ ਸਨ ਠਾਰੂ ਸਾਹਿਬ, ਉਹਨਾਂ ਦੀ ਕਰੋਨਾ 'ਚ ਡੈਥ ਹੀ ਹੋ ਗਈ। ਉਹ ਕਹਿੰਦੇ ਸੀ ਅਸੀਂ ਮੁਕਾਬਲਾ ਕਰਾਉਣਾ ਚਾਹੁੰਦਾ, ਮੈਂ ਕਿਹਾ ਜਿਸ ਦਿਨ ਇਹ ਖਤਮ ਹੋ ਜਾਏ ਨਾ ਮੇਰੇ ਕੋਲ ਆ ਜਾਓ, ਜਿੰਨਾ ਪੈਸਾ ਚਾਹੀਦਾ ਲੈ ਜਾਓ, ਮੇਰੇ ਕੋਲ ਫੰਡ ਪਿਆ। ਬੱਲੀ ਸਾਹਿਬ ਤੁਸੀਂ ਹੁਣ ਇੰਟਰਵਿਊ 'ਚ ਕਿਹਾ ਕਿ ਫੰਡ ਦਾ ਇਸ਼ੂ ਨਹੀਂ ਹੈ, ਮਗਰ ਜਿਸ ਵੇਲੇ ਮੈਂ ਟੀਚਰਾਂ ਦਾ ਇੰਟਰਵਿਊ ਕੀਤਾ, ਔਰ ਟੀਚਰਾਂ ਦੇ ਵੇਲੇ ਇਹ ਲਫ਼ਜ਼ ਮੈਂ ਵੀ ਵਰਤੇ ਤੇ ਮਨਜੀਤ ਸਿੰਘ ਜੀ ਕੇ ਨੇ ਵੀ ਵਰਤੇ। ਨਹੀਂ ਮੈਂ ਆਪ ਜੀ ਦੀ ਗੱਲ ਦਾ ਪਹਿਲੇ ਜਵਾਬ ਦੇ ਦੇਵਾਂ। ਬੱਲੀ ਸਾਹਿਬ ਮੈਂ ਆਪ ਜੀ ਦੀ ਗੱਲ ਸੁਣ ਰਿਹਾ, ਆਪ ਜੀ ਮੇਰਾ ਵੀ ਜਵਾਬ ਸੁਣ ਲਓ। ਅਗਰ ਮੈਂ ਉੱਥੇ ਜ਼ਿਕਰ ਕੀਤਾ ਹੈਗਾ ਕਿ ਵੀ ਤੁਸੀਂ ਪੰਜਾਬੀ ਸੱਭਿਆਚਾਰ ਦੇ ਲਈ ਸਿੰਗਰਾਂ ਨੂੰ ਵਧਾਵਾ ਦੇ ਰਹੇ ਹੈਗੇ ਹੋ, ਤੇ ਮਕਸਦ ਉਸ ਵੇਲੇ ਮੇਰਾ ਜਾਂ ਮਨਜੀਤ ਸਿੰਘ ਜੀ ਕੇ ਦਾ ਇੱਕੋ ਇੱਕ ਹੈਗਾ ਸੀ ਕਿ ਅਗਰ ਉਹਨਾਂ ਦੇ ਲਈ ਫੰਡਸ ਹੈਗੇ ਨੇ ਤੇ ਜਿਹੜੀ ਗਰੀਬਣੀਆਂ ਟੀਚਰਾਂ ਹੈਗੀਆਂ ਨੇ, ਚਾਹੇ ਤੁਸੀਂ ਬਾਮੁਕਤਾ ਕਹਿ ਲਓ, ਚਾਹੇ ਤੁਸੀਂ ਟੈਂਪਰੇਰੀ ਕਹਿ ਲਓ, ਇਹਨਾਂ ਦੀ ਰੋਜ਼ੀ ਰੋਟੀ ਵੀ ਉਸੇ ਤਨਖਾਹ ਤੋਂ ਹੀ ਚਲਦੀ ਹੈਗੀ ਹੈ। ਅਗਰ ਤੁਸੀਂ ਅੱਜ ਕਹਿ ਰਹੇ ਹੈਗੇ ਹੋ ਕਿ ਫੰਡ ਦੀ ਕਮੀ ਨਹੀਂ ਹੈ ਤੇ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਹੈ। 36 ਕਰੋੜ ਦੇ ਲਗਭਗ, ਐਗਜ਼ੈਕਟ ਫਿਗਰ ਨਹੀਂ ਕਹਿ ਰਿਹਾ, 36 ਕਰੋੜ ਦੇ ਲਗਭਗ ਟੀਚਰਾਂ ਨੂੰ ਸੈਲਰੀ ਦਿੰਦੀ ਹੈ ਪੰਜਾਬੀ ਅਕੈਡਮੀ। ਸਟਾਫ ਤੇ ਟੀਚਰਾਂ ਦੀ ਤਨਖਾਹ 36 ਕਰੋੜ ਆ ਜਿਹੜੀ ਇਸੇ ਕੰਮ ਲਈ ਖਰਚ ਹੁੰਦੀ। ਇਹ ਜਿਹੜੀਆਂ ਅਸੀਂ ਕਿਸੇ ਵੀ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਵਿੱਚ, ਜਿਹੜੀ ਦਿੱਲੀ ਗੌਰਮੈਂਟ ਨਾਲ ਸੰਬੰਧਿਤ ਆ, ਉੱਥੇ ਵੀ ਜਿੱਥੇ 15 ਤੋਂ ਵੱਧ ਬੱਚੇ ਪੜ੍ਹਦੇ ਨੇ, ਸਾਡੀਆਂ ਟੀਚਰਾਂ ਜਾ ਰਹੀਆਂ ਪੰਜਾਬੀ ਪੜ੍ਹਾਉਣ ਦੀ। ਸਾਰੀਆਂ ਟੀਚਰਾਂ ਅਸੀਂ ਦਿੰਦੇ, ਕਰ ਰਹੀਆਂ, ਪੜ੍ਹਾ ਰਹੀਆਂ ਨੇ, ਅੱਛਾ ਪੜ੍ਹਾ ਰਹੀਆਂ, ਉਹਦੇ TGTV ਨੇ, PGTV ਨੇ, ਸਾਰੀਆਂ ਆਇਆ ਨੇ। ਲੇਕਿਨ ਇਹ ਜਿਹੜੀਆਂ ਟੀਚਰਾਂ ਦਾ ਤੁਸੀਂ ਕਿੱਸਾ ਲੈ ਕੇ ਆਏ, ਉਹ ਟੀਚਰਸ ਨਹੀਂ, ਇਹ ਕੰਟੈਕਟ ਦੇ ਉੱਤੇ ਨੇ। ਇਹਨੂੰ ਐਕਸਪਲੇਨ ਕਰ ਰਿਹਾ ਮੈਂ ਤੁਹਾਡਾ। 10 ਮਹੀਨੇ ਦੇ ਕੰਟੈਕਟ ਦੇ ਉੱਤੇ ਹਰ ਸਾਲ ਰਿਵਿਊ ਹੁੰਦਾ ਇਹਨਾਂ ਦਾ ਕੰਟੈਕਟ, ਇਹਨਾਂ ਦਾ ਕੰਟੈਕਟ ਪੜ੍ਹ ਲਓ ਫਿਰ ਕਰੋ। ਉਹਦੇ ਤੁਸੀਂ ਕਿਹਾ ਬਿਨਾਂ ਨੋਟਿਸ ਤੇ ਕਰ ਦਿੱਤਾ, ਨੋਟਿਸ ਦਾ ਮਤਲਬ ਨਹੀਂ ਅਸੀਂ ਕੱਢਿਆ ਹੀ ਨਹੀਂ। ਪਹਿਲੀ ਗੱਲ ਤੇ ਸਾਡੇ ਸਕੂਲ ਹੀ ਬੰਦ ਨੇ ਜਿਨ੍ਹਾਂ ਨੂੰ ਭੇਜਿਆ ਪ੍ਰਾਇਮਰੀ ਸਕੂਲ ਖੁੱਲ੍ਹਣਗੇ ਤਾਂ ਮੈਂ ਸਕੂਲ ਖੋਲ੍ਹਾਂਗਾ। ਇੱਕ ਗੱਲ ਤੁਸੀਂ ਮੰਨੋ ਕਿ ਜਿਹੜਾ ਬੱਚਾ ਪ੍ਰਾਇਮਰੀ ਸਕੂਲ ਪੜ੍ਹਦਾ, ਇਹ ਆਪ ਕਹਿ ਰਹੀਆਂ ਸਨ, ਤੁਹਾਡੇ ਹੀ TV ਤੇ ਕਹਿ ਰਹੀਆਂ, ਸਾਡੇ ਕੋਲ ਝੁੱਗੀ ਝੋਂਪੜੀ ਦੇ ਬੱਚੇ ਆਉਂਦੇ, ਉਹਨਾਂ ਕੋਲ ਮਾਸਟਰ ਫੋਨ ਤੇ ਹੈ ਨਹੀਂ ਪ੍ਰਾਇਮਰੀ ਸਕੂਲ ਦਾ ਕਿ ਤੁਸੀਂ ਆਨਲਾਈਨ ਪੜ੍ਹਾ ਲਓਗੇ। ਐਵੇਂ ਅਸੀਂ ਗੱਲਾਂ ਕਰਦੇ ਰਹੀ। ਮੈਂ ਵੀ ਆਪਣੇ ਘਰ 'ਚ ਬੱਚੇ ਨੂੰ 5 ਸਾਲ 6 ਸਾਲ ਦੇ ਬੱਚੇ ਨੂੰ ਤਾਂ ਨਹੀਂ ਦਿੰਦਾ ਨਾ ਮਾਸਟਰ ਫੋਨ। ਉਹ ਸਕੂਲ ਲੈ ਕੇ ਜਾਏਗਾ, ਕਰੇਗਾ ਕੀ ਕਰੇਗਾ। ਸਕੂਲ ਖੁੱਲ੍ਹਣ ਦਿਓ, ਸਭ ਨੂੰ ਐਡਜਸਟ ਕਰਾਂਗਾ, ਲੇਕਿਨ ਇਹਨੂੰ ਪੋਲੀਟੀਕਲ ਇਸ਼ੂ ਨਾ ਬਣਾ ਕੇ ਉਹਨੂੰ ਅਗਰ ਪੰਜਾਬੀ ਦੇ ਇਨਕਰੇਜਮੈਂਟ ਵਾਸਤੇ ਉਹਨੂੰ ਪ੍ਰਸਾਰ ਤੇ ਪ੍ਰਚਾਰ ਦਾ ਇਸ਼ੂ ਬਣਾਉਣਗੇ ਚੰਗਾ। ਔਰ ਉਹਨਾਂ ਨੇ ਆਪ ਹੀ ਜਿਹੜਾ ਮੈਮੋਰੈਂਡਮ ਦਿੱਤਾ, ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ, ਉਹਨਾਂ ਦਾ ਆਪਣਾ, ਤੁਸੀਂ ਮੇਰੇ ਕੋਲ ਦਫ਼ਤਰ ਆਓ, ਪਰਸੋਂ ਮੈਂ ਦਫ਼ਤਰ ਹੋਵਾਂਗਾ, ਤੁਹਾਨੂੰ ਕੱਢ ਕੇ ਦੇ ਦਿਆਂਗਾ। ਮੈਮੋਰੈਂਡਮ ਵੀ ਜਿਹੜਾ ਦਿੱਤਾ ਉਹ ਵੀ ਪੰਜਾਬੀ 'ਚ ਨਹੀਂ ਲਿਖਿਆ ਨਾ। ਨਹੀਂ ਜੀ, ਪਰਸੋਂ ਮੈਂ ਜ਼ਰੂਰ ਪਹੁੰਚਾਂਗਾ। ਜਿਸ ਤਰੀਕੇ ਬੱਲੀ ਜੀ ਨੇ ਕਿਹਾ ਹੈਗਾ ਕਿ ਉਹਨਾਂ ਦੇ ਆਫਿਸ ਦੇ ਅੰਦਰ ਅਸੀਂ ਪਹੁੰਚੀਏ, ਸਾਡੇ ਕੋਲ ਟੀਚਰਾਂ ਨੇ ਗੁਹਾਰ ਲਾਈ ਹੈਗੀ ਸੀ। ਨਹੀਂ ਬੱਲੀ ਸਾਹਿਬ ਦੇਖੋ, ਟੀਚਰਾਂ ਨੇ ਸਾਨੂੰ ਗੁਹਾਰ ਲਾਈ ਸੀ ਕਿ ਸਾਡੀ ਆਵਾਜ਼ ਚੁੱਕੋ। ਅਸੀਂ ਮੀਡੀਆ ਵਜੋਂ ਪਹੁੰਚੇ ਹਾਂ, ਅਸੀਂ ਤੁਹਾਡਾ ਪੱਖ ਰੱਖਣਾ ਚਾਹੁੰਦੇ ਸੀ, ਤੁਹਾਡੇ ਕੋਲ ਵੀ ਪਹੁੰਚੇ। ਇਹ ਉਹਨਾਂ ਨੂੰ ਵੀ ਪਤਾ ਹੈ ਕਿ ਮੈਂ 8 ਅਗਸਤ ਦਾ ਪਾਸ ਕਰਕੇ ਭੇਜਿਆ था। ਇਹ ਟੀਚਰਸ ਵੀ ਨੋ ਜਾਣਦੀਆਂ ਨੇ। ਗਵਰਨਿੰਗ ਬਾਡੀ 'ਚੋਂ ਵੀ ਪਾਸ ਕਰ ਦਿੱਤਾ, ਐਜੂਕੇਸ਼ਨ ਸਬ ਕਮੇਟੀ ਨੇ ਵੀ ਪਾਸ ਕਰ ਦਿੱਤਾ। ਫਿਰ ਭੇਜਣਾ ਤਾਂ ਤੁਹਾਨੂੰ ਸਕੂਲਾਂ, ਚਾਹੇ ਸਕੂਲ ਖੁੱਲ੍ਹਣ ਤੇ ਸੀ। ਪਿਛਲੇ ਸਾਲ ਵੀ ਜੁਲਾਈ ਤੱਕ ਬਿਨਾਂ ਸਕੂਲ ਗਏ ਇਹਨਾਂ ਨੂੰ ਘਰਾਂ 'ਚ ਤਨਖਾਹ ਦਿੱਤੀ, ਕਿਉਂਕਿ ਕੰਟੈਕਟ ਹੈਗਾ ਸੀ। ਹੁਣ ਕੰਟੈਕਟ ਰਿਵਾਈਵ ਤਾਂ ਤਦ ਹੀ ਕਰਾਂਗਾ। ਫਿਰ ਮੈਨੂੰ ਕਰ ਪਈ। ਚਲੋ ਬੱਲੀ ਸਾਹਿਬ, ਮੈਂ ਤੁਹਾਡੀ ਗੱਲ ਨੂੰ ਵੱਡੀ ਕਰ ਦਿੰਦਾ ਵੀ ਤੁਸੀਂ ਇੰਨੇ ਅੱਛੇ ਉਪਰਾਲੇ ਕਰ ਰਹੇ ਹੋ, ਤੁਸੀਂ ਇੰਨੀ ਡਿਟੇਲ ਦਿੱਤੀ ਹੈ। ਮੇਰਾ ਅਖੀਰਲਾ ਸਵਾਲ ਇਹੋ ਹੀ ਹੈਗਾ, ਜਿਹੜਾ ਸਾਡਾ ਇੰਟਰਵਿਊ, ਕਿਉਂਕਿ ਟੀਚਰਾਂ ਨੇ ਵੀ ਦੇਖਣਾ, ਉਹਨਾਂ ਦੇ ਪਰਿਵਾਰਾਂ ਨੇ ਵੀ ਦੇਖਣਾ, ਜਿਹੜੇ ਟੈਂਪਰੇਰੀ ਟੀਚਰਸ ਨੇ ਤੁਹਾਡੇ ਨਾਲ ਐਗਰੀਮੈਂਟ ਦੇ ਨਾਲ ਚੱਲਦੇ ਨੇ, ਹੁਣ ਉਹਨਾਂ ਦੀ ਫਾਈਲ ਦੇ ਉੱਤੇ ਪ੍ਰੋਗਰੈਸ ਜਿਵੇਂ ਤੁਸੀਂ ਕਹਿ ਰਹੇ ਹੋ, ਉਮੀਦ ਕਰੀਏ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਉਹਨਾਂ ਦੇ ਉੱਤੇ ਵਰਕਿੰਗ। ਕਾਰਪੋਰੇਸ਼ਨ ਨੇ ਮੈਨੂੰ ਲਿਖ ਕੇ ਦੇਣਾ, ਅਸੀਂ ਸਕੂਲ ਖੋਲ੍ਹ ਦਿੱਤਾ, ਮੈਂ ਉਹਨੂੰ ਅਪਾਇੰਟਮੈਂਟ ਲੈਟਰ ਦੇ ਦਿਆਂਗਾ। ਮੈਂ ਅਪਾਇੰਟਮੈਂਟ ਲੈਟਰ ਦਿਆਂ ਕਿੱਥੋਂ ਦਾ? ਸਕੂਲ ਹੀ ਨਹੀਂ ਬੰਦ ਹੈਗਾ। ਤੁਸੀਂ ਇਹ ਸਮਝਿਓ ਕਿ ਨਹੀਂ? ਜਿਸ ਦਿਨ ਸਕੂਲ ਖੁੱਲ੍ਹੇਗਾ ਮੈਂ ਦਿਆਂਗਾ, ਔਰ ਪੂਰੀ ਤੌਰ 'ਤੇ ਮੈਨੂੰ ਆ ਜਾਏਗੀ ਚਿੱਠੀ ਉਹਨਾਂ ਵੱਲੋਂ, ਕਾਰਪੋਰੇਸ਼ਨ ਵੱਲੋਂ ਹਰ ਵਾਰੀ ਆਉਂਦੀ ਹੈ
ਕਿ ਇਹ ਸਕੂਲਾਂ 'ਚ ਤੁਸੀਂ ਭੇਜੋ, ਉੱਥੇ ਤੇ ਇਹਨਾਂ ਨੂੰ ਅਪਾਇੰਟ ਕਰ ਦਿਆਂਗੇ। ਬਹੁਤ ਬਹੁਤ ਧੰਨਵਾਦ ਜਾਣਾ ਬੱਲੀ ਤਾਂ ਸਾਹਿਬ। ਕਾਰਪੋਰੇਸ਼ਨ ਦੇ ਸਕੂਲਾਂ 'ਚ ਹੀ ਹੈ ਨਾ, ਇਹ ਗੱਲ ਸਮਝ ਲਓ। ਬੱਚੇ ਹੋਣਗੇ ਤੇ ਸਕੂਲ ਖੁੱਲਣਗੇ। ਕਿ ਸਕੂਲ ਬੰਦ ਨੇ ਅਜੇ ਕੋਈ ਸਾਰ ਵੀ ਨਹੀਂ ਦਿਖਾਈ ਦੇ ਰਿਹਾ ਮੈਨੂੰ। ਔਰ ਉਦੋਂ ਤੱਕ ਮੇਰੀ ਫਾਈਲ ਵੀ ਫਾਈਨਲ 'ਚੋਂ ਆ ਜਾਏਗੀ, ਇੱਧਰੋਂ ਆ ਜਾਏਗੀ, ਕਰ ਦੇਗਾ। ਬਹੁਤ ਬਹੁਤ ਧੰਨਵਾਦ। ਮੈਂ ਕਿਸੇ ਦੀ ਰੋਟੀ ਦੇਣ 'ਚ ਬਿਲੀਵ ਕਰਨਾ, ਖੋਣ 'ਚ ਨਹੀਂ ਬਿਲੀਵ ਕਰਦਾ। ਇਸੇ ਕਰਕੇ ਜਿੰਨੀਆਂ ਟੀਚਰਾਂ ਕੋਲ BA BEd ਹੈ, BA ਤੱਕ ਪੰਜਾਬੀ ਹੈ, ਉਹਨਾਂ ਸਾਰੀਆਂ ਨੂੰ ਮੈਂ TGT ਪਾਸ ਕਰਕੇ ਭੇਜ ਦਿੱਤਾ, ਕਰ ਹੋ ਜਾਣਗੀਆਂ। ਲੇਕਿਨ ਪੰਜਾਬੀ BA ਤੱਕ ਤਾਂ ਹੋਣੀ ਚਾਹੀਦੀ ਹੈ ਨਾ। ਜਿਹਨੇ 12ਵੀਂ ਕਲਾਸ ਨੂੰ ਪਾਉਣਾ ਨਾ, ਉਹਨੂੰ ਘੱਟੋ ਘੱਟ BA ਤੱਕ ਪੰਜਾਬੀ ਤੇ ਹੋਏਗੀ ਨਾ। ਐਗਰੀ ਫਿਰ BEd ਦੀ ਡਿਗਰੀ BEd ਜਿਹਨੇ ਸਕੂਲ 'ਚ ਪੜ੍ਹਾਉਣਾ ਛੋਟੇ, ਉਹਨੇ ਆਪਣਾ ਉਹ ਕੀਤੀ ਹੋਏਗੀ ਨਾ, ਆਪਣਾ ਜਿਹੜਾ ਕੋਰਸ ਹੈ ਇਹਨਾਂ ਦਾ ਜੂਨੀਅਰ ਟੀਚਰ ਦਾ, ਉਹ ਕੀਤਾ, ਉਹਨਾਂ ਸਾਰਿਆਂ ਨੂੰ ਵੀ ਦਿਆਂਗਾ। ਮੈਂ ਖੁਦ ਲੇਬਰ ਮਿਨਿਸਟਰ ਰਿਹਾ, ਲੇਬਰ ਲਾਅ ਨੂੰ ਸਮਝਦਾ। ਇਸ ਕਰਕੇ ਮੈਂ ਕਿਸੇ ਨੂੰ ਵੀ ਇਹ ਨਹੀਂ ਕਰਨਾ ਚਾਹੁੰਦਾ ਕਿ ਮੈਂ ਕੱਲ੍ਹ ਨਾ ਰਹਾਂ ਅਤੇ ਫਿਰ ਕਿਤੇ ਰਿਵਰਟ ਹੋ ਜਾਏ। ਜਿਵੇਂ ਪਿੱਛੇ ਇੱਕ ਸਾਡੇ ਸੈਕਟਰੀ ਸਾਹਿਬ ਨੇ ਕਰ ਦਿੱਤਾ ਸੀ, ਗਿਆਨੀ ਨੂੰ ਵੀ ਕਰ ਦਿੱਤਾ ਸੀ। ਹੁਣ ਗਿਆਨੀ ਪੰਜਾਬੀ 'ਚ ਦਿੱਲੀ 'ਚ ਰੈਕੋਗਨਾਈਜ਼ਡ ਹੀ ਨਹੀਂ, ਪੰਜਾਬ 'ਚ ਰੈਕੋਗਨਾਈਜ਼ਡ ਹੈ। ਜਦ ਤੱਕ ਦਿੱਲੀ ਸਰਕਾਰ ਜਿਹੜੀ ਹੈ ਉਹਨੂੰ ਰੈਕੋਗਨਾਈਜ਼ ਨਹੀਂ ਕਰਦੀ, ਨਹੀਂ ਹੋ ਸਕਦਾ, ਰਹਿ ਗਿਆ ਨਾ ਵਾਪਸ ਹੋਇਆ। ਮੈਂ ਇਕੱਲਾ ਸਿੱਖ ਸੈਲੀ ਨਹੀਂ ਮੈਂ ਬਣਾਇਆ। ਦਿੱਲੀ ਦਾ ਜਿਹੜਾ ਇਹ ਲੇਬਰ ਵੈਲਫੇਅਰ ਬੋਰਡ ਹੈ, ਇਹ ਵੀ ਮੇਰਾ ਬ੍ਰੇਨ ਚਾਈਲਡ ਹੈ। ਦਿੱਲੀ 'ਚ ਪਹਿਲੇ ਲੇਬਰ ਵੈਲਫੇਅਰ ਬੋਰਡ ਨਹੀਂ ਹੁੰਦਾ ਸੀ, ਮੈਂ ਲੇਬਰ ਮਿਨਿਸਟਰ ਬਣਿਆ ਅਤੇ ਮੈਂ ਬਣਾਇਆ। ਸੋ ਮੈਂ ਕਿਸੇ ਦਾ ਲੇਬਰ ਦਾ ਹੱਕ ਰੱਖ ਕੇ ਨਹੀਂ ਰਾਜੀ। ਟ੍ਰੇਡ ਯੂਨੀਅਨ 'ਚੋਂ ਪੈਦਾ ਹੋਇਆ, ਇਸ ਕਰਕੇ ਜੀ ਕੋਈ ਗੱਲ ਨਹੀਂ। ਇਹਨਾਂ ਦਾ ਵੀ 60 ਸਾਲ ਤੋਂ 65 ਸਾਲ ਤੋਂ ਤੁਹਾਨੂੰ ਕਿਸੇ ਡਿਪਾਰਟਮੈਂਟ ਕਿਧਰੇ 65 ਸਾਲ ਨਹੀਂ ਮਿਲਦਾ ਕਿ ਹੈ ਹਿੰਦੁਸਤਾਨ 'ਚ ਕਿਧਰੇ। ਸਿਰਫ 60 ਸਾਲ ਤੱਕ ਨੌਕਰੀ ਹੁੰਦੀ ਹੈ, ਉਸ ਤੋਂ ਬਾਅਦ ਰਿਟਾਇਰਮੈਂਟ ਆ। ਫਿਰ ਵੀ ਮੈਂ ਕਹਿੰਦਾ ਐਕਸਟੈਂਸ਼ਨ ਦੇ, ਮੈਨੂੰ ਕੀ ਦਿੱਕਤ। ਮੈਨੂੰ ਇਹਨੂੰ ਐਕਸਪੀਰੀਅੰਸ ਨੇ, ਇਹ ਆ ਉਹ ਆ, ਭਾਵੇਂ ਕੁਝ ਵੀ ਸ਼ਿਕਾਇਤਾਂ ਨੇ, ਕੁਛ ਕਰਨ ਨੂੰ ਤਿਆਰ ਨਹੀਂ, ਫਿਰ ਵੀ ਕਰਨ ਨੂੰ ਤਿਆਰ। ਪਰ ਜਦੋਂ ਮੈਨੂੰ ਕਾਰਪੋਰੇਸ਼ਨ ਲਿਖ ਕੇ ਦੇਗੀ ਸਕੂਲ ਖੁੱਲ੍ਹ ਗਏ, ਮੈਂ ਲਾ ਦਿਆਂਗਾ ਸਭ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਆਪਾਂ ਅੱਜ ਹਰਸ਼ਰਨ ਸਿੰਘ ਬੱਲੀ ਜੀ ਦੇ ਨਾਲ ਖੁੱਲ੍ਹੀ ਗੱਲਬਾਤ ਕੀਤੀ, ਉਹਨਾਂ ਨੇ ਸਾਫ਼ ਕਹਿ ਦਿੱਤਾ ਨਾ ਫੰਡਸ ਦਾ ਇਸ਼ੂ ਹੈਗਾ ਅਤੇ ਨਾ ਹੀ ਸਰਕਾਰ ਦੀ ਸੋਚ ਪੰਜਾਬੀ ਦੇ ਖਿਲਾਫ ਹੈਗੀ ਹੈ। ਵਕਤ ਦੀ ਜੋ ਪ੍ਰੈਜ਼ੈਂਟ ਸਿਚੁਏਸ਼ਨ ਹੈ, ਕਰੋਨਾ ਕਾਲ ਕਰਕੇ ਸਕੂਲ ਬੰਦ ਹੈਗੇ ਨੇ। ਜਿਵੇਂ ਸਕੂਲ ਖੁੱਲ੍ਹਣਗੇ ਉਹ ਟੀਚਰਾਂ ਨੂੰ ਅਪਾਇੰਟਮੈਂਟ ਲੈਟਰ ਦੇ ਦਿੱਤਾ ਜਾਏਗਾ ਅਤੇ ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬੀ ਅਕੈਡਮੀ ਜਿਹੜੇ ਉਪਰਾਲੇ ਕਰ ਰਹੀ ਹੈਗੀ ਹੈ, ਸਾਡੀ ਕੋਸ਼ਿਸ਼ ਹੋਏਗੀ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਅਸੀਂ ਸਾਰੇ ਪ੍ਰੋਗਰਾਮਾਂ ਨੂੰ ਕਵਰ ਵੀ ਕਰਾਂਗੇ ਅਤੇ ਪੰਜਾਬੀ ਅਕੈਡਮੀ ਦੇ ਵੱਲੋਂ ਕੀਤੇ ਹਰ ਉਸ ਕਾਰਜ ਨੂੰ ਜਿਹਦੇ ਨਾਲ ਸਾਡੀ ਪੰਜਾਬੀ ਮਾਂ ਬੋਲੀ ਚੜ੍ਹਦੀ ਕਲਾ 'ਚ ਦਿਖਦੀ ਹੋਵੇ, ਉਹਦੇ ਨਾਲ ਸਾਡੀ ਕੌਮ ਦਾ ਸੁਧਾਰ ਹੋਵੇ, ਸਾਡੀ ਮਾਂ ਬੋਲੀ ਦਾ ਸੁਧਾਰ ਹੋਵੇ, ਪੰਜਾਬੀਅਤ ਦਾ ਸੁਧਾਰ ਹੋਵੇ। ਅਸੀਂ ਹਰ ਉਸ ਪ੍ਰੋਗਰਾਮ ਨੂੰ ਕਵਰ ਕਰਕੇ ਤੁਹਾਡੇ ਸਾਰਿਆਂ ਤੱਕ ਲੈ ਕੇ ਆਵਾਂਗੇ। ਲੈਣੇ ਸਰ ਬੱਲੀ ਜੀ ਤੋਂ ਇਜਾਜ਼ਤ। ਬੱਲੀ ਜੀ, ਵਾਹਿਗੁਰੂ ਜੀ ਕਾ